ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਸ਼ੁਰੂਆਤ ਇਸ ਵੇਲੇ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ ਕਰਾਂਗੇ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਜੀ ਹਾਂ, ਇਹ ਖਬਰ ਬੇਸ਼ੱਕ ਹਾਲੇ ਅਪੁਸ਼ਟ ਹੈ ਤੇ ਹਾਲੇ ਅਸੀਂ ਆਪਣੇ ਪੱਧਰ ਤੇ ਇਹਦੀ ਪੁਸ਼ਟੀ ਨਹੀਂ ਕਰ ਸਕਦੇ, ਪਰ ਪੰਜਾਬ ਦੇ ਕੁਝ ਨਿਊਜ਼ ਵੈਬ ਪੋਰਟਲ ਤੇ ਇਹ ਖਬਰ ਲਗਾਤਾਰ ਬ੍ਰੇਕ ਕਰ ਰਹੀ ਹੈ। ਲਗਾਤਾਰ ਖਬਰ ਫੈਲ ਰਹੀ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਬੇ ਏਰੀਏ ਦੇ ਵਿੱਚੋਂ, ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਲੰਘੇ ਦਿਨੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਸਰਕਾਰ ਗੈਂਗਸਟਰ ਗੋਲਡੀ ਬਰਾੜ ਨੂੰ ਪੰਜਾਬ ਲਿਆਵੇ ਤੇ ਮੈਂ 2 ਕਰੋੜ ਰੁਪਈਆ ਜ਼ਮੀਨ ਵੇਚ ਕੇ ਦਿਆਂਗਾ। ਤੇ ਉਸ ਤੋਂ ਬਾਅਦ ਹੁਣ ਇਹ ਖਬਰ ਆ ਰਹੀ ਹੈ। ਸ਼ਰਮਾ ਜੀ, ਇਸ ਖਬਰ ਨੂੰ ਲੈ ਕੇ ਮੈਂ ਤੁਹਾਡੇ ਕੋਲ ਵੀ ਆਉਣਾ ਚਾਹਾਂਗਾ, ਤੁਹਾਡੀ ਪ੍ਰਤੀਕਿਰਿਆ, ਤੁਹਾਡੀ ਟਿੱਪਣੀ ਵੀ ਲੈਣਾ ਚਾਹਾਂਗਾ ਕਿ ਬੇਸ਼ੱਕ ਇਹ ਖਬਰ ਅਪੁਸ਼ਟ ਹੈ, ਪਰ ਫਿਰ ਵੀ ਜਿਸ ਤਰੀਕੇ ਨਾਲ ਧੜੱਲੇ ਨਾਲ ਪੰਜਾਬੀ ਮੀਡੀਆ ਦੇ ਵਿੱਚ ਲਗਾਤਾਰ ਚਲਾਈ ਜਾ ਰਹੀ ਹੈ, ਤਾਂ ਤੁਸੀਂ ਕੀ ਕਹੋਗੇ ਇਸ ਖਬਰ ਦੇ ਬਾਰੇ? ਬਿਲਕੁਲ ਪ੍ਰਵੀਨ ਜੀ, ਇਹ ਖਬਰ ਵੱਡੀ ਵੀ ਹੈ ਤੇ ਉਸ ਪਰਿਵਾਰ ਲਈ ਸਕੂਨ ਦੇਣ ਵਾਲੀ ਵੀ ਹੈ। ਜੀ ਜੀ। ਪਰ ਜੇਕਰ ਇਹ ਸਹੀ ਇਸੇ ਤਰ੍ਹਾਂ ਦੀ ਖਬਰ ਹੋਈ, ਜੀ ਕਿਉਂਕਿ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਜਿੱਥੇ ਲੋੜੀਂਦਾ ਹੈ, ਜਿੱਥੇ ਉਹਦਾ ਮਤਲਬ ਕਿ ਮੁੱਖ ਸਾਜ਼ਿਸ਼ ਘਾੜਾ ਮੰਨਿਆ ਜਾ ਰਿਹਾ ਹੈ, ਉਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁੱਖ ਧਿਰ ਮੰਨਿਆ ਜਾ ਰਿਹਾ। ਉੱਥੇ ਹਾਲ ਹੀ ਦਿਨਾਂ ਪਿੱਛੇ ਜਿਹੜਾ ਡੇਰਾ ਪ੍ਰੇਮੀ ਦਾ ਕਤਲ ਹੁੰਦਾ ਹੈ, ਉਹਦੇ ਮਾਮਲੇ 'ਚ ਵੀ ਗੋਲਡੀ ਬਰਾੜ ਦੀ ਧਿਰ ਨੇ ਉਹਦੀ ਉਹ ਲਈ ਸੀ ਜ਼ਿੰਮੇਵਾਰੀ, ਤੇ ਇਸ ਤੋਂ ਪਹਿਲਾਂ ਵੀ ਉਹਦੇ ਕਿੰਨੇ ਹੀ ਮਾਮਲੇ ਨੇ। ਤੇ ਇਹ ਵੀ ਚਰਚਾ ਸੀ ਕਿ ਉਹ ਕੈਨੇਡਾ 'ਚ ਲੁਕਿਆ ਹੋਇਆ ਹੈ ਜਾਂ ਕੈਨੇਡਾ ਰਹਿੰਦਾ ਏ। ਤੇ ਉਸ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਕਤਲ ਮਾਮਲੇ 'ਚ ਉਹਦੀ ਭਾਲ ਸ਼ੁਰੂ ਹੁੰਦੀ ਹੈ ਤਾਂ ਉਹ ਰਾਜਨੀਤਿਕ ਸ਼ਰਨ ਲੈਣ ਦੇ ਹਵਾਲੇ ਨਾਲ ਅਮਰੀਕਾ ਦੇ ਕੈਲੀਫੋਰਨੀਆ ਪਹੁੰਚ ਜਾਂਦਾ ਹੈ। ਔਰ ਜਿਹੜੀ ਖਬਰ ਪੰਜਾਬ ਦੇ ਮੀਡੀਆ ਵੈਬ ਪੋਰਟਲ ਤੇ ਚੱਲ ਰਹੀ ਹੈ, ਇੱਥੋਂ ਤੱਕ ਕਿ ਕੁਝ ਨੈਸ਼ਨਲ ਅਖਬਾਰਾਂ ਨੇ ਵੀ ਇਸ ਖਬਰ ਨੂੰ ਮਤਲਬ ਕਿ ਪੁਸ਼ਟੀ ਨਾ ਹੋਣ ਦੇ ਆਧਾਰ ਤੇ ਹੀ ਪੋਸਟ ਵੀ ਕਰ ਦਿੱਤਾ ਹੈ। ਸੋ ਉਹਨਾਂ ਹਵਾਲਿਆਂ ਨਾਲ ਵੀ ਇਹ ਖਬਰ, ਉਸੇ ਹਵਾਲਿਆਂ ਨਾਲ ਅਸੀਂ ਖਬਰ ਸਾਂਝੀ ਕਰ ਰਹੇ ਹਾਂ ਕਿ ਚਰਚਾ ਇਸ ਗੱਲ ਦੀ ਹੈ ਕਿ ਉਸ ਨੂੰ 20 ਨਵੰਬਰ ਨੂੰ ਹੀ ਕੈਲੀਫੋਰਨੀਆ 'ਚ ਅਮਰੀਕਾ ਪੁਲਿਸ ਨੇ ਆਪਣੇ ਕੰਟਰੋਲ 'ਚ ਲੈ ਲਿਆ ਸੀ। ਜੀ 20 ਨਵੰਬਰ ਨੂੰ ਉਹਦੀ ਗ੍ਰਿਫਤਾਰੀ ਆ ਤੇ ਉਹਦੀ ਸੂਚਨਾ ਨਾ ਮੀਡੀਆ ਨੂੰ ਮਿਲੀ, ਨਾ ਪੰਜਾਬ ਨੂੰ ਮਿਲੀ, ਨਾ ਭਾਰਤੀਆਂ ਏਜੰਸੀਆਂ ਨੂੰ ਪਤਾ ਲੱਗੀ। ਤੇ ਕੱਲ ਦੇਰ ਰਾਤ ਦੱਸਿਆ ਜਾ ਰਿਹਾ ਕਿ ਭਾਰਤੀ ਏਜੰਸੀਆਂ ਦੇ ਜਦੋਂ ਇਹ ਧਿਆਨ 'ਚ ਇਹ ਮਾਮਲਾ ਆਇਆ, ਤਦ ਤੋਂ ਭਾਰਤ ਦਾ ਵਿਦੇਸ਼ ਮੰਤਰਾਲਾ ਔਰ ਭਾਰਤ ਦੀਆਂ ਖੁਫੀਆ ਏਜੰਸੀਆਂ ਕੈਲੀਫੋਰਨੀਆ ਪੁਲਿਸ ਨਾਲ, ਅਮਰੀਕਾ ਨਾਲ ਤਾਲਮੇਲ ਕਰ ਰਹੀਆਂ ਨੇ ਤਾਂ ਕਿ ਜੇਕਰ ਇਹ ਖਬਰ ਦੀ ਪੁਸ਼ਟੀ ਹੋ ਸਕੇ। ਕਿਉਂਕਿ ਕੈਲੀਫੋਰਨੀਆ ਪੁਲਿਸ ਵੱਲੋਂ ਜੇਕਰ 20 ਨਵੰਬਰ ਦਾ ਮਾਮਲਾ, ਅਜੇ ਤੱਕ ਇਹ ਤੱਥ ਕੋਈ ਸਾਹਮਣੇ ਨਹੀਂ ਲਿਆਂਦਾ ਗਿਆ, ਉਹਨਾਂ ਵੱਲੋਂ ਵੀ ਕੋਈ ਇਹ ਗੱਲ ਉਜਾਗਰ ਨਹੀਂ ਕੀਤੀ ਗਈ। ਨਾ ਹੀ ਅਜੇ ਭਾਰਤੀ ਏਜੰਸੀਆਂ ਨੇ ਗੱਲ ਦੀ ਹਾਮੀ ਭਰੀ ਹੈ ਕਿ ਹਾਂ ਸਾਡਾ ਉੱਥੇ ਤਾਲਮੇਲ ਹੋ ਗਿਆ ਹੈ ਤੇ ਇਸ ਲਈ ਸਾਡੇ ਕੋਲ ਖਬਰ ਹੈ। ਸੋ ਇਹ ਖਬਰ ਪੈਦਾ ਹੋਈ ਹੈ ਜਾਂ ਸੱਚਮੁੱਚ ਇਹ ਘਟਨਾ ਹੈ ਤੇ ਇਹ ਖਬਰ ਮਿਲੀ ਹੈ, ਅਜੇ ਇਹਦਾ ਕੋਈ ਵੀ ਅਧਿਕਾਰਤ ਮਤਲਬ ਕਿ ਤੁਸੀਂ ਨਹੀਂ ਕਹਿ ਸਕਦੇ, ਅਧਿਕਾਰਤ ਤੌਰ ਤੇ ਕਿਸੇ ਵੀ ਧਰਨੇ ਦੀ ਹਾਮੀ ਨਹੀਂ ਭਰੀ ਕਿ ਹਾਂ ਅਜਿਹਾ ਹੋ ਗਿਆ। ਪਰ ਮਤਲਬ ਕਿ ਇਹ ਪੰਜਾਬ ਦੇ ਉਹਨਾਂ ਘਟਨਾਕ੍ਰਮ ਦੇ ਹਵਾਲੇ ਨਾਲ ਜਾਂ ਗੈਂਗਸਟਰ ਬਾਰ ਨੂੰ ਜਿਵੇਂ ਨੱਥ ਪਾਉਣ ਦੇ ਹਵਾਲੇ ਨਾਲ ਇਹ ਖਬਰ ਚਰਚਾ 'ਚ ਬਹੁਤ ਹੈ। ਇਸ ਵਿੱਚ ਮਤਲਬ ਜਿਵੇਂ ਉਹ ਵਾਇਰਲ ਹੋ ਰਹੀ ਹੈ, ਉਸ ਹਵਾਲੇ ਨਾਲ ਇਹ ਖਬਰ ਵੱਡੀ ਵੀ ਹੈ। ਤੇ ਇਹ ਪਿਛਲੇ ਘਟਨਾਕ੍ਰਮ, ਕਿਉਂਕਿ ਜਿਵੇਂ 29 ਮਈ ਦੇ ਮੇਰਾ ਖਿਆਲ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ, ਉਸ ਦਿਨ ਤੋਂ ਬਾਅਦ ਗੋਲਡੀ ਬਰਾੜ ਤੇ ਹੋਰ ਸਾਰਿਆਂ ਦੀ ਭਾਲ ਸ਼ੁਰੂ ਹੁੰਦੀ ਹੈ। ਬੇਸ਼ੱਕ ਇਹ ਵੀ ਨਾਲ ਨਾਲ ਸਵਾਲ ਉੱਠਦਾ ਰਿਹਾ ਕਿ ਕਾਂਡ ਪੰਜਾਬ 'ਚ ਹੁੰਦੇ ਨੇ ਤੇ ਗ੍ਰਿਫਤਾਰੀ ਦਿੱਲੀ ਪੁਲਿਸ ਪਾਉਂਦੀ ਹੈ, ਇਹ ਦਿੱਲੀ ਪੁਲਿਸ ਲੈ ਜਾਂਦੀ ਹੈ, ਤੇ ਹੁਣ ਤਾਂ ਕੈਲੀਫੋਰਨੀਆ ਵਾਲੀ ਪੁਲਿਸ ਵੀ ਵਿੱਚ ਆ ਗਈ ਹੈ। ਸੋ ਇਸ ਲਈ ਪੰਜਾਬ ਪੁਲਿਸ ਦੇ ਹੱਥ ਹੁਣ ਤੱਕ ਕਿਉਂ ਨਹੀਂ ਕੁਝ ਲੱਗ ਪਾ ਰਿਹਾ, ਇਹ ਵੀ ਕੁਐਸਚਨ ਮਾਰਕ ਉੱਥੇ ਦਾ ਉੱਥੇ ਹੀ ਖੜਾ ਹੈ ਜੀ ਬਿਲਕੁਲ। ਤੇ ਇਸ ਵੇਲੇ ਵੱਡੀ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਬੇ ਇਲਾਕੇ ਦੇ ਵਿੱਚੋਂ ਪੁਲਿਸ ਨੇ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ, ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ। ਸਿੱਧੂ ਮੂਸੇਵਾਲੇ ਦੇ ਵਿੱਚ ਗੋਲਡੀ ਬਰਾੜ ਨੇ ਆਪਾਂ ਦੇਖਿਆ ਜ਼ਿੰਮੇਵਾਰੀ ਲਈ ਸੀ। ਆਪਾਂ ਉਹ ਵੀ ਖਬਰਾਂ, ਉਹ ਵੀ ਵੀਡੀਓ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਗੋਲਡੀ ਬਰਾੜ ਨੇ ਅੱਜ ਇਹ ਗੱਲ ਕਹੀ ਸੀਗੀ ਕਿ ਮੇਰੇ ਭਰਾ ਦਾ ਕਤਲ ਕੀਤਾ ਗਿਆ। ਉਸ ਤੋਂ ਬਾਅਦ ਗੱਲਾਂ ਸਿੱਧੂ ਮੂਸੇਵਾਲੇ ਦੇ ਮੈਨੇਜਰ ਨਾਲ ਜੁੜੀਆਂ ਗਈਆਂ। ਸਾਰੇ ਵਿੱਚ ਇਹ ਸਾਰੇ ਐਪੀਸੋਡ ਦੇ ਵਿੱਚ ਅਫਸਾਨਾ ਖਾਨ ਤੋਂ ਲੈ ਕੇ ਹੋਰ ਵੀ ਅਹਿਮ ਨਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਰਹੇ ਉਹ ਆਉਂਦੇ ਰਹੇ। ਪਰ ਇਸ ਵੇਲੇ ਦੀ ਜਿਹੜੀ ਖਬਰ ਹੈ ਇਹ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਲੰਘੇ ਦਿਨੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਗੱਲ ਕਹੀ ਸੀ ਕਿ 2 ਕਰੋੜ ਰੁਪਈਆ ਮੈਂ ਦਿਆਂਗਾ। ਤੇ
ਜਿਹੜਾ ਪੰਜਾਬ ਦੇ ਵਿੱਚ ਬਹੁਤ ਚਰਚਿਤ ਕਤਲकांड ਵਾਪਰਿਆ ਸੀ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਦਾ, ਉਸ ਮਾਮਲੇ ਦੇ ਵਿੱਚ ਵੀ ਗੋਲਡੀ ਬਰਾੜ ਨੇ ਜਿਹੜੀ ਹੈ ਜ਼ਿੰਮੇਵਾਰੀ ਲਈ ਸੀ। ਸੋ ਇਹਨਾਂ ਸਾਰੀਆਂ ਜੋ ਜਾਣਕਾਰੀਆਂ ਇਸ ਵੇਲੇ ਆਸਮਾਨ ਦੇ ਵਿੱਚ ਉੱਡ ਰਹੀਆਂ ਨੇ, ਬਹੁਤ ਸਾਰੀਆਂ ਅਟਕਲਾਂ, ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਉਹਨਾਂ ਨੂੰ ਪੁਸ਼ਟ ਕਰਨ ਦੇ ਵਿੱਚ ਲੱਗੇ ਹੋਏ ਆ। ਹਰ ਤਰ੍ਹਾਂ ਦੇ ਸੋਰਸਿਸ ਕਹਿ ਲਓ, ਹਰ ਤਰ੍ਹਾਂ ਦੇ ਜੋ ਆਈਬੀ ਦੇ ਟੱਚ ਦੇ ਵਿੱਚ ਆ, ਰॉ ਦੇ ਟੱਚ ਦੇ ਵਿੱਚ ਆ, ਇੱਥੇ ਵੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਲੋਕ ਇਸ ਵੇਲੇ ਲਾਅ ਇਨਫੋਰਸਮੈਂਟ ਦੇ ਟੱਚ ਦੇ ਵਿੱਚ ਨੇ, ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਕਿਤੇ ਨਾ ਕਿਤੇ ਇਹ ਖਬਰ ਪੁਸ਼ਟ ਹੋ ਜਾਵੇ, ਤਾਂ ਜੋ ਫਿਰ ਇਸ ਖਬਰ ਦੇ ਉੱਤੇ ਹੋਰ ਵੀ ਕਈ ਪੱਖਾਂ ਨੂੰ ਲੈ ਕੇ ਚਰਚਾ ਜਿਹੜੀ ਆ ਉਹ ਕੀਤੀ ਜਾ ਸਕੇ। ਸ਼ਰਮਾ ਜੀ, ਆਪਾਂ ਇਸੇ ਨਾਲ ਹੀ ਮਿਲਦੀ ਜੁਲਦੀ ਇੱਕ ਹੋਰ ਖਬਰ ਦੇ ਵੱਲ ਵਧਦੇ ਹਾਂ। ਬਲਕੌਰ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਮੈਂ ਗੋਲਡੀ ਬਰਾੜ ਨੂੰ ਤੁਸੀਂ ਪੰਜਾਬ ਲਿਆਓ, ਮੈਂ ਜ਼ਮੀਨ ਵੇਚ ਕੇ ਵੀ 2 ਕਰੋੜ ਰੁਪਇਆ ਦੇਵਾਂਗਾ। ਹਾਂ ਬਿਲਕੁਲ, ਕੱਲ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਗਏ ਸੀ। ਮੱਥਾ ਟੇਕਣ ਤੋਂ ਬਾਅਦ ਉੱਥੇ ਮੀਡੀਆ ਨਾਲ ਰੂਬਰੂ ਹੋਏ, ਗੱਲਾਂ ਹੋਈਆਂ, ਤਾਂ ਉੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਮਤਲਬ ਕਿ ਇਹ ਤੋਂ ਬਾਅਦ ਸਾਡੇ ਲਈ ਹੋਰ ਪੀੜ ਕੀ ਹੋ ਸਕਦੀ ਹੈ ਕਿ ਜਿਹੜਾ ਸਿੱਧੂ ਮੂਸੇਵਾਲੇ ਕਤਲ ਮਾਮਲੇ ਦਾ ਮੁੱਖ ਆਰੋਪੀ ਹੈ, ਮੁੱਖ ਦੋਸ਼ੀ ਹੈ, ਜਾਂ ਜਿਹਨੇ ਜ਼ਿੰਮੇਵਾਰੀ ਲਈ ਹੈ, ਉਹ ਗੋਲਡੀ ਬਰਾੜ 7 ਮਹੀਨਿਆਂ ਤੋਂ ਆਜ਼ਾਦ ਘੁੰਮ ਰਿਹਾ ਤੇ ਉਹਦੀ ਗ੍ਰਿਫਤਾਰੀ ਨਹੀਂ ਹੋ ਰਹੀ। ਤੇ ਉਸ ਨੂੰ ਕਹਿੰਦੇ ਕਿ ਪੰਜਾਬ ਲਿਆਂਦਾ ਜਾਵੇ ਗ੍ਰਿਫਤਾਰ ਕਰਕੇ, ਤੇ ਜੇਕਰ ਸਰਕਾਰ ਕੋਲ ਪੈਸੇ ਨਹੀਂ ਹੈਗੇ ਤਾਂ ਮੈਂ ਉਹ ਅਦਾ ਕਰੂੰਗਾ, ਉਹਨੂੰ ਭਾਰਤ ਲਿਆਉਣ ਦਾ ਖਰਚਾ ਜਿਹੜਾ ਵੀ, ਜੇ 2 ਕਰੋੜ ਦੇ ਕਰੀਬ ਉਹ ਖਰਚਾ ਹੁੰਦਾ ਤਾਂ ਮੈਂ ਅਦਾ ਕਰੂੰਗਾ, ਚਾਹੇ ਮੈਨੂੰ ਉਹਦੇ ਲਈ ਆਪਣੇ ਖੇਤ ਵੇਚਣੇ ਪੈਣਾ, ਆਪਣੀ ਜ਼ਮੀਨ ਵੇਚਣੀ ਪਵੇ। ਸੋ ਕੱਲ ਹੀ ਉਹਨਾਂ ਦਾ ਇਹ ਬਿਆਨ ਆਉਣਾ ਤੇ ਅੱਜ ਇਹ ਖਬਰ ਨਸਰ ਹੋਣੀ ਕਿ ਹਾਂ ਗੋਲਡੀ ਬਰਾੜ ਗ੍ਰਿਫਤਾਰ ਕਰ ਲਿਆ ਗਿਆ। ਪਰ ਇਸ ਹਵਾਲੇ ਨਾਲ ਜਿੱਥੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਕਿ ਉਹਦੇ ਪਿਤਾ ਲਈ ਇੱਕ ਰਾਹਤ ਵੀ ਹੋ ਸਕਦੀ ਹੈ ਕਿ ਹਾਂ, ਤੇ ਉਹ ਕਹਿੰਦੇ ਕਿ ਮੈਂ ਪੈਸੇ ਦਾ ਖਰਚਾ ਕਰਨ ਲਈ ਮੈਂ ਤਿਆਰ ਹਾਂ ਸੀ, ਉਹਨੂੰ ਲਿਆਉਤਾ ਸੀ ਕਿ ਮੈਂ ਉਸ ਦੋਸ਼ੀ ਨੂੰ ਸਲਾਖਾਂ ਪਿੱਛੇ ਦੇਖਣਾ ਚਾਹੁੰਦਾ ਜਿਹਨੇ ਮੇਰੇ ਪੁੱਤ ਦੀ ਜਾਨ ਲਈ। ਬੇਸ਼ੱਕ ਗੋਲਡੀ ਬਰਾੜ ਕਹਿੰਦਾ ਸੀ ਕਿ ਅਸੀਂ ਬਦਲਾ ਲਿਆ ਜੀ, ਅਸੀਂ ਤਾਂ ਕਿ ਸਾਡੇ ਭਰਾ ਵਾਲਾ ਜਿਵੇਂ ਤੁਸੀਂ ਗੱਲ ਕੀਤੀ ਹੈ। ਪਰ ਇਹਦੇ ਵਿੱਚ ਇੱਕ ਪਹਿਲੂ ਹੋਰ ਹੈ ਕਿ ਜਿਹੜੀ ਇਹ ਖਬਰ ਨਿਕਲ ਰਹੀ ਹੈ ਪ੍ਰਵੀਨ ਜੀ ਨਾਲ ਹੀ ਇਸ ਮਾਮਲੇ ਦੇ ਵਿੱਚ, ਚਾਹੇ ਉਹ ਪੁਸ਼ਟੀ ਪੂਰੀ ਤਰ੍ਹਾਂ ਕਿਸੇ ਸਰਕਾਰੀ ਧਿਰਾਂ ਵੱਲੋਂ ਨਹੀਂ ਕੀਤੀ ਜਾ ਰਹੀ, ਨਾ ਭਾਰਤ ਵੱਲੋਂ ਨਾ ਅਮਰੀਕਾ ਤੇ ਕੈਲੀਫੋਰਨੀਆ ਵੱਲੋਂ, ਕਿ ਹਾਂ ਭਾਈ ਉਹ ਗ੍ਰਿਫਤਾਰ ਹੋਇਆ ਜਾਂ ਨਹੀਂ, ਪਰ ਜਿਹੜਾ ਇਹ ਹਵਾਲਾ ਆ ਰਿਹਾ ਕਿ ਉਹ 20 ਨਵੰਬਰ ਦਾ ਕੈਲੀਫੋਰਨੀਆ ਪੁਲਿਸ ਦੀ ਗ੍ਰਿਫਤ ਵਿੱਚ ਹੈ, ਉਹਨਾਂ ਨੇ ਡਿਟੇਨ ਉਹਨੂੰ 20 ਨਵੰਬਰ ਨੂੰ ਇਹ ਕਰ ਲਿਆ ਸੀ। ਸਵਾਲ ਇਹ ਹੈ ਕਿ ਜੇਕਰ ਸਹੀ ਮਾਇਨਿਆਂ 'ਚ 20 ਨਵੰਬਰ ਤੋਂ ਇਹ ਕਾਰਵਾਈ ਪਾਈ ਗਈ ਹੈ, ਤਦ ਭਾਰਤੀ ਖੁਫੀਆ ਏਜੰਸੀਆਂ ਇੰਨੀਆਂ ਕਮਜ਼ੋਰ ਕਿਉਂ? ਜੀ, ਭਾਰਤੀ ਸੂਤਰ ਉਹਨਾਂ ਦੇ ਇੰਨੇ ਕਮਜ਼ੋਰ ਕਿਉਂ? ਭਾਰਤ ਸਰਕਾਰ ਦਾ ਤਾਲਮੇਲ ਇੰਨਾ ਕਮਜ਼ੋਰ ਕਿਉਂ? ਅਮਰੀਕਾ ਨੇ ਕਿਉਂ ਨਹੀਂ ਇਹ ਸਮਝਿਆ ਕਿ ਹਾਂ ਸਾਨੂੰ ਦੱਸਣ ਦੀ ਲੋੜ ਹੈ? ਕੈਲੀਫੋਰਨੀਆ ਨੇ ਕਿਉਂ ਨਹੀਂ ਸਮਝਿਆ ਕਿ ਸਾਨੂੰ ਭਾਰਤ ਨਾਲ, ਭਾਰਤ ਦੀਆਂ ਏਜੰਸੀਆਂ ਨਾਲ, ਸੁਰੱਖਿਆ ਦਸਤਿਆਂ ਨਾਲ, ਭਾਰਤੀ ਰਾਜਦੂਤ ਨਾਲ ਕਿਉਂ ਸੰਪਰਕ ਸਾਧਨ ਦੀ ਉਹਨਾਂ ਨੇ ਜ਼ਿੰਮੇਵਾਰੀ ਵੀ ਨਹੀਂ ਮਹਿਸੂਸ ਕੀਤੀ, ਕਿ ਲੋੜ ਕਿਉਂ ਨਹੀਂ ਮਹਿਸੂਸ ਕੀਤੀ? ਇਹ ਵੀ ਇੱਕ ਵੱਡਾ ਸਵਾਲ ਹੈ। ਸੋ ਇਹ ਸਾਰੇ ਪਹਿਲੂ, ਕਿਉਂਕਿ ਮਾਮਲਾ ਤਾਂ ਉਹਦਾ ਇਹੀ ਮਾਮਲੇ ਨਾਲ ਜੁੜਿਆ, ਭਾਰਤ ਉਹਨੂੰ, ਭਾਰਤੀ ਪੁਲਿਸ ਦੀ ਹੈ, ਭਾਰਤ ਪੁਲਿਸ ਉਸਨੂੰ ਪਾਲ ਰਹੀ ਹੈ, ਭਾਰਤ 'ਚ ਉਹਦੇ ਮਾਮਲੇ ਨੇ, ਪੰਜਾਬ ਦੇ ਉਹਦੇ ਘਟਨਾਕ੍ਰਮ ਸਵਾਲਾਂ ਦੇ ਘੇਰੇ 'ਚ ਨੇ, ਉੱਥੇ ਕਿੰਨੇ ਤਰ੍ਹਾਂ ਦੇ, ਜੇਕਰ ਅਜਿਹਾ ਕੁਛ ਹੁੰਦਾ ਤਾਂ ਤੁਰੰਤ ਜਾਣਕਾਰੀ ਦੇਣੀ ਹੁੰਦੀ ਹੈ। ਜੀ। ਸੋ ਉਹ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ, ਇਹ ਵੀ ਇੱਕ ਸਵਾਲ ਹੈ। ਸੋ ਕੀ ਇਹ ਸਿਰਫ ਇੱਕ ਹਵਾ 'ਚ ਹੈ ਜੀ ਗੱਲ, ਕੀ ਇਹਦੀ ਪੁਸ਼ਟੀ ਹੁਣ ਜੇਕਰ ਮੀਡੀਆ 'ਚ ਗੱਲ ਨਸਰ ਹੋ ਗਈ, ਜੇਕਰ ਇਹ ਹਕੀਕਤ 'ਚ ਗੱਲ ਹੈ ਤਾਂ ਮੀਡੀਆ 'ਚ ਨਸਰ ਹੋਣ ਤੋਂ ਬਾਅਦ ਹੁਣ ਸਾਹਮਣੇ ਆਉਣਾ ਪੈਣਾ, ਹੁਣ ਦੱਸਣਾ ਵੀ ਪੈਣਾ। ਸੋ ਇਸ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਬਿਲਕੁਲ ਦਰੁਸਤ ਹੈ ਕਿ ਜਿੰਨਾ ਮੀਡੀਆ ਭਾਈਚਾਰਾ ਸਾਡਾ ਵਿਦੇਸ਼ 'ਚ ਬੈਠੇ ਨੇ, ਉਹ ਜਿੰਨਾ ਪੰਜਾਬ 'ਚ ਬੈਠਾ, ਉਹ ਜਿੰਨਾ ਦਿੱਲੀ ਵਾਲਾ, ਉਹ ਸਾਰੀਆਂ ਧਿਰਾਂ ਮਤਲਬ ਕਿ ਖਬਰ ਤਾਂ ਨਸਰ ਕਰ ਰਹੀਆਂ ਨੇ, ਪਰ ਨਾਲ ਇਹ ਵੀ ਹੁਣ ਆਪਣੇ ਹਵਾਲਿਆਂ ਨਾਲ ਵੀ ਪਤਾ ਕਰਨ ਦੀ ਕੋਸ਼ਿਸ਼ਾਂ ਜੁਟ ਗਈਆਂ ਨੇ ਕਿ ਇਹ ਖਬਰ ਦੀ ਕੀ ਸੱਚਮੁੱਚ ਇਸੇ ਤਰ੍ਹਾਂ ਹੋਇਆ। ਜੇਕਰ ਇਸ ਤਰ੍ਹਾਂ ਹੋਇਆ ਤਾਂ ਬਿਲਕੁਲ ਫਿਰ ਹੋਰ ਲੰਬੀ ਇਬਾਰਤ ਜੁੜ ਕੇ ਇਹ ਖਬਰ ਚਰਚਾ 'ਚ ਆਏਗੀ। ਹਾਂਜੀ, ਬਿਲਕੁਲ, ਇਹ ਖਬਰ ਦੀ ਲਗਾਤਾਰ ਜਿਹੜੀ ਚਰਚਾ ਉਹ ਕੀਤੀ ਜਾ ਰਹੀ ਹੈ ਤੇ ਇਸ ਵੇਲੇ ਕਈ ਜਿਹੜੇ ਹੋਰ ਵੀ ਮੀਡੀਆ ਅਦਾਰੇ ਆ, ਮਿਰਰ ਨਾਓ ਨੇ ਵੀ ਇਹ ਖਬਰ ਜਿਹੜੀ ਨਸ਼ਰ ਕੀਤੀ ਹੈ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਗੋਲਡੀ ਬਰਾੜ ਜਿਹੜਾ ਉਹਨੂੰ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ। ਸੋਰਸਸ ਦੇ ਹਵਾਲੇ ਨਾਲ ਹੀ ਸਾਰੀਆਂ ਜਿਹੜੀਆਂ ਖਬਰਾਂ ਇਹ ਆਪਣੇ ਕੋਲੇ ਪਹੁੰਚ ਰਹੀਆਂ ਨੇ ਤੇ ਇਹਨਾਂ ਦੀ ਪੁਸ਼ਟੀ ਲਈ ਹਾਲੇ ਹੋਰ ਵੇਰਵਿਆਂ ਦੀ ਜਿਹੜੀ ਉਡੀਕ ਪ੍ਰਵੀਨ ਜੀ, ਸੋਰਸ ਵੀ ਕਿਸੇ ਦਾ ਕੋਈ ਸਿੱਧਾ ਨਹੀਂਗਾ ਕਿ ਕੈਲੀਫੋਰਨੀਆ ਦੇ ਕਿਸੇ ਪੁਲਿਸ ਅਧਿਕਾਰੀ ਨੂੰ ਦੱਸਤਾ, ਇਹ ਪੰਜਾਬ ਦੇ ਕਿਸੇ ਥਾਣੇ ਵਾਲਾ ਕੰਮ ਨਹੀਂਗਾ ਕਿ ਐਸਐਚਓ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ ਹੋਵੇ ਤੇ ਹੌਲਦਾਰ ਨੇ ਦੱਸਤਾ। ਇਹ ਸਭ ਮਤਲਬ ਜਿੱਥੋਂ ਖਬਰ ਤੁਰੀ ਹੋਗੀ ਉਹ ਤੋਂ ਅੱਗੇ ਜਿਵੇਂ ਪਤਾ ਲੱਗ ਰਿਹਾ ਉਵੇਂ ਹੀ ਖਬਰ ਚੱਲ ਰਹੀ ਹੈ। ਅਜੇ ਕਿਸੇ ਦੇ ਸੂਤਰ ਨੇ ਕਿਸੇ ਨੂੰ ਇਨਫੋਰਮ ਨਹੀਂ ਕੀਤਾ। ਜਿਹੜੀ ਆ ਵੀ ਇੱਕ ਧਾਰਨਾ ਬਣਾ ਰਹੀ ਨਾ ਸੂਤਰਾਂ ਦੇ ਹਵਾਲੇ ਨਾਲ, ਇਹ ਵੀ ਬੜੀ ਮਤਲਬ ਕਿ ਕੱਚ ਪੱਕ ਗੱਲ ਹੈ ਕਿ ਸੂਤਰ ਹੁੰਦੇ ਨੇ ਕਿ ਮੇਰੇ ਕੋਲ, ਮੈਨੂੰ ਪਤਾ ਹੈ ਕਿ ਮੈਂ ਕਿਹਦੇ ਨਾਲ ਤਾਲਮੇਲ ਕੀਤਾ, ਉਹ ਸੂਤਰ ਨੇ। ਸਿੱਧਾ ਤਾਲਮੇਲ ਇੱਥੇ ਕਿਸੇ ਅਦਾਰੇ ਦਾ ਕਿਸੇ ਨਾਲ ਨਹੀਂ ਅਜੇ ਤੱਕ ਇਸ ਖਬਰ ਦੇ ਮਾਮਲੇ ਦੇ ਵਿੱਚ। ਜੀ, ਬਿਲਕੁਲ ਸਹੀ। ਇਹ ਸਿਰਫ ਇੱਕ ਦੂਜੇ ਦੇ ਹਵਾਲੇ ਨਾਲ, ਜਿਵੇਂ ਤੁਸੀਂ ਪੜ੍ਹ ਕੇ ਦੱਸੀ ਕਿ ਇਸ ਤੇ ਵੀ ਆ ਗਈ
ਸੋ ਇਸੇ ਤਰ੍ਹਾਂ ਕਿੰਨਿਆਂ ਨੇ ਏਦਾਂ ਹੀ ਇੱਥੋਂ ਉੱਥੋਂ ਦੇਖ ਕੇ ਆਪਾਂ ਵੀ ਹੁਣ ਨੈਸ਼ਨਲ ਜਿਹੜੀਆਂ, ਮੈਂ ਹੁਣ ਜਦੋਂ ਪਤਾ ਮੈਨੂੰ ਕਿ ਪੰਜਾਬ ਦੇ ਪੋਰਟਲ ਤੇ ਚੱਲੀ, ਤਦ ਮੈਂ ਜੀ, ਵੀ ਭਾਰਤੀ ਨੈਸ਼ਨਲ ਪੋਰਟਲ ਚੈੱਕ ਕੀਤੇ, ਮੈਂ ਨੈਸ਼ਨਲ ਨਿਊਜ਼ ਏਜੰਸੀਆਂ ਚੈੱਕ ਕੀਤੀਆਂ ਕਿ ਉਹਨਾਂ ਨੇ ਕੀ ਪਾਇਆ, ਉਹਨਾਂ ਨੇ ਵੀ ਹਾਂਜੀ, ਇਸੇ ਆਧਾਰ ਤੇ ਪਾਇਆ। ਹੂੰ, ਸੋ ਕਿ ਪੁਸ਼ਟੀ ਨਹੀਂ ਜੀ ਕਿਤੇ ਅਧਿਕਾਰਤ, ਨਾ ਭਾਰਤ ਸਰਕਾਰ ਵੱਲੋਂ, ਨਾ ਭਾਰਤੀ ਏਜੰਸੀਆਂ ਵੱਲੋਂ, ਨਾ ਕੈਲੀਫੋਰਨੀਆ ਵੱਲੋਂ, ਨਾ ਅਮਰੀਕਾ ਦੇ ਕਿਸੇ ਅਦਾਰੇ ਵੱਲੋਂ, ਕਿਸੇ ਵੱਲੋਂ ਪੁਸ਼ਟੀ ਨਹੀਂ ਹੈ, ਪਰ ਇਹ ਖਬਰ ਆ ਰਹੀ ਹੈ। ਫਿਰ ਖਬਰ ਆਈ ਕਿੱਥੋਂ, ਅਜੇ ਤੱਕ ਇਹ ਕਿਸੇ ਨੂੰ ਪਤਾ ਨਹੀਂ। ਜੀ, ਜੀ, ਬਿਲਕੁਲ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਗੱਲ ਕਰੀਏ ਉਹਨਾਂ ਗੀਤਾਂ ਦੀ, ਜਿਹੜੇ ਗੀਤਾਂ ਨੂੰ ਲੈ ਕੇ ਹਮੇਸ਼ਾ ਵਿਵਾਦ ਰਹਿੰਦੇ ਨੇ। ਹੁਣ ਕਹਿੰਦੇ ਐਫਐਮ ਤੇ ਵੀ ਨਹੀਂ ਚੱਲਣਗੇ 4 ਬੋਤਲ ਵੋਦਕਾ ਵਰਗੇ ਗੀਤ। ਹਾਂ ਬਿਲਕੁਲ, ਜਿਹੜੇ ਗਨ ਕਲਚਰ ਨੂੰ ਵਧਾਵਾ ਦੇਣ ਵਾਲੇ ਨੇ, ਮਤਲਬ ਮੈਂ ਨਸ਼ੇ 'ਚ ਟੱਲੀ ਹੋ ਗਿਆ ਹੈ ਨਾ, ਜਾਂ ਹੂੰ, 4 ਬੋਤਲ ਵੋਦਕਾ, ਜਾਂ ਹਥਿਆਰਾਂ ਨੂੰ, ਮਤਲਬ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ, ਜੇ ਉਹ ਇਹੋ ਜਿਹੇ ਗਾਣੇ ਐਫਐਮ ਰੇਡੀਓ ਤੇ ਵੀ ਅੱਜ-ਕੱਲ੍ਹ ਖੂਬ ਵੱਜਦੇ ਨੇ। ਜੀ, ਤੇ ਚਾਹੇ ਉਹ ਪੰਜਾਬ ਦਾ ਖੇਤਰ ਹੋਵੇ, ਚਾਹੇ ਉਹ ਚੰਡੀਗੜ੍ਹ ਹੋਵੇ, ਚਾਹੇ ਉਹ ਹਰਿਆਣਾ, ਦਿੱਲੀ ਹੋਵੇ, ਹਾਂਜੀ, ਮਤਲਬ ਪੰਜਾਬੀ ਗੀਤਾਂ ਦੀ ਧੂਮ ਤਾਂ ਅੱਜ-ਕੱਲ੍ਹ ਦੁਨੀਆ ਭਰ 'ਚ ਪੈ ਰਹੀ ਹੈ। ਪਰ ਜਦੋਂ ਪੰਜਾਬੀ ਗੀਤ ਆਉਂਦੇ ਨੇ ਤਾਂ ਪੰਜਾਬੀ ਗੀਤਾਂ 'ਚ ਫਿਰ ਇਹ ਵੀ ਗੀਤ ਨਾਲੇ ਚੱਲਦੇ ਨੇ, ਜੀ, ਤੇ ਇਹ ਨੌਜਵਾਨ ਪੀੜ੍ਹੀ ਵੱਲੋਂ ਸੁਣੇ ਵੀ ਜਾਂਦੇ ਨੇ। ਉਹਦਾ ਅਸਰ ਵੀ ਅਸੀਂ ਦੇਖਦੇ ਹਾਂ ਕਿ ਉਹ ਅਸਰ ਪੈਂਦਾ ਹੈ। ਸੋ ਤੁਸੀਂ ਗੁਰਬਾਣੀ ਸੁਣੋਗੇ, ਸ਼ਬਦ ਕੀਰਤਨ ਸੁਣੋਗੇ, ਕੋਈ ਮਤਲਬ ਕਥਾ ਵਾਰਤਾ ਸੁਣੋਗੇ, ਤਾਂ ਉਹਦਾ ਅਸਰ ਪੋਜ਼ਿਟਿਵ ਹੋਊਗਾ। ਸੋ ਜੇਕਰ ਤੁਸੀਂ ਹੂੰ, ਅਜਿਹਾ ਕੁਝ ਸੁਣੋਗੇ ਤਾਂ ਉਹਦਾ ਅਸਰ ਨੈਗੇਟਿਵ ਵੀ ਹੋਊਗਾ। ਸੋ ਜੀ, ਇਸ ਲਈ ਇਸ ਹਵਾਲੇ ਨਾਲ ਹੁਣ ਭਾਰਤ ਸਰਕਾਰ ਨੇ, ਭਾਰਤ ਦੇ ਸੂਚਨਾ ਮੰਤਰਾਲੇ ਨੇ ਅਚੇਚੇ ਤੌਰ ਦੇ ਉੱਤੇ ਚਿੱਠੀ ਲਿਖੀ ਹੈ ਸਾਰੇ ਇਹਨਾਂ ਅਦਾਰਿਆਂ ਨੂੰ, ਇਹਨਾਂ ਨੂੰ ਸੂਚਨਾ ਭੇਜੀ ਹੈ ਕਿ ਭਾਈ ਹੁਣ ਤੁਹਾਡੇ ਇਹੋ ਜਿਹੇ ਗਨ ਕਲਚਰ ਨੂੰ, ਨਸ਼ੇ ਨੂੰ ਵਧਾਵਾ ਦੇਣ ਵਾਲੇ ਗੀਤ ਐਫਐਮ ਤੇ ਨਹੀਂ ਚੱਲਣੇ ਚਾਹੀਦੇ। ਜੀ, ਅਸਲ 'ਚ ਤੁਹਾਡੇ ਧਿਆਨ 'ਚ ਹੋਣਾ ਕਿ ਪਿਛਲੇ ਦਿਨੀ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਇਹਨਾਂ ਮਾਮਲਿਆਂ ਦਾ ਨੋਟਿਸ ਲਿਆ ਸੀਗਾ। ਉਸ ਤੋਂ ਹੂੰ, ਬਾਅਦ ਪੰਜਾਬ ਸਰਕਾਰ ਨੇ ਫਿਰ ਨੋਟਿਸ ਲਿਆ, ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਜਾਰੀ ਹੋਏ ਕਈ ਪਹਿਲੂਆਂ ਤੋਂ, ਲੇਖਕਾਂ ਲਈ, ਗਾਇਕਾਂ ਲਈ, ਗੀਤਕਾਰਾਂ ਲਈ, ਥਾਣਿਆਂ ਲਈ, ਹਥਿਆਰ ਰੱਖਣ ਵਾਲਿਆਂ ਲਈ, ਲਾਇਸੈਂਸੀ ਹਥਿਆਰ ਤੇ ਗੈਰ ਲਾਇਸੈਂਸੀ ਹਥਿਆਰਾਂ ਨੂੰ ਲੈ ਕੇ ਕਾਰਵਾਈ ਲਈ, ਸੋਸ਼ਲ ਮੀਡੀਆ ਦੇ ਹਵਾਲੇ ਨਾਲ ਪੋਸਟ ਪਾਉਣ ਨੂੰ ਲੈ ਕੇ। ਸੋ ਉਹਦੇ ਹੂੰ, ਉੱਤੇ ਕਿੰਨੇ ਵਿਵਾਦ ਵੀ ਨਾਲ ਨਾਲ ਖੜੇ ਹੁੰਦੇ ਰਹੇ। ਸਮੇਂ-ਸਮੇਂ ਤਸਵੀਰਾਂ ਹੋਰ ਸਾਹਮਣੇ ਆਉਣ ਲੱਗ ਗਈਆਂ, ਕਿਹਾ ਲਓ ਜੀ, ਆਪਾਂ ਉਸ ਦਿਨ ਵੀ ਗੱਲ ਕਰਕੇ ਹਟਾਂਗੇ ਕਿ ਚਾਹੇ ਗੋਲਡੀ ਬਰਾੜ ਹੈ, ਚਾਹੇ ਬਿਸ਼ਨੋਈ ਨੇ, ਤੇ ਚਾਹੇ ਹੋਰ ਨੇ, ਚਾਹੇ ਕਈ ਵਿਦੇਸ਼ਾਂ 'ਚ ਨੇ, ਚਾਹੇ ਕਈ ਇਸ ਦੁਨੀਆ ਤੋਂ ਚਲੇ ਗਏ, ਕਈ ਜੇਲ੍ਹਾਂ 'ਚ ਨੇ, ਉਹਨਾਂ ਦੇ ਕਿੰਨੇ-ਕਿੰਨੇ ਪੇਜ ਅਜੇ ਵੀ ਚੱਲੇ ਜਾਂਦੇ ਨੇ, ਉਹ ਨਹੀਂ ਰੋਕ ਪਾਏ। ਪਰ ਇਹ ਹੂੰ, ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਜਾਂ ਪੰਜਾਬ ਸਰਕਾਰ ਤੱਕ ਨਹੀਂ ਰਿਹਾ। ਹੁਣ ਭਾਰਤ ਸਰਕਾਰ ਨੇ ਵੀ ਇਸ ਗੱਲ ਦਾ ਨੋਟਿਸ ਲਿਆ। ਉਹ ਜੀ, ਕਹਿੰਦੇ ਕਿ ਲਿਖਤੀ ਸਮਝੌਤਾ ਹੁੰਦਾ ਹੈ ਪ੍ਰਵੀਨ ਜੀ, ਜਿਹੜੇ ਐਫਐਮ ਰੇਡੀਓ ਨੇ ਜਾਂ ਇਹ ਸਾਰੇ ਅਦਾਰੇ ਨੇ ਉਹਨਾਂ ਨਾਲ, ਕਿ ਹੂੰ, ਤੁਸੀਂ ਉਸਾਰੂ ਗੀਤ ਚਲਾਓਗੇ, ਸੇਧ ਵਾਲੇ ਗੀਤ ਚਲਾਓਗੇ, ਜਾਂ ਮਨੋਰੰਜਕ ਗੀਤ ਚਲਾਓਗੇ। ਹੂੰ, ਮਨੋਰੰਜਨ ਤੋਂ ਅੱਗੇ ਹੁਣ ਇਹ ਮਨੋਰੰਜਨ ਦੇ ਖੇਤਰ 'ਚ ਨਹੀਂ ਆਉਂਦੇ, ਇਹ ਹਿੰਸਾ ਨੂੰ, ਨਸ਼ਿਆਂ ਨੂੰ ਵਧਾਵਾ ਦੇਣ ਵਾਲੇ ਕੈਟਾਗਰੀ 'ਚ ਆਉਂਦੇ ਨੇ ਗੀਤ, ਜਿਹਦੇ ਜੀ, ਅੰਦਰ ਅਜਿਹਾ ਸ਼ਬਦ ਹੋਵੇ। ਮਤਲਬ ਮੈਂ ਕਈ ਵਾਰ ਇਹ ਗੱਲ ਮਤਲਬ ਖੁਦ ਨੋਟਿਸ ਕੀਤੀ ਪ੍ਰਵੀਨ ਜੀ। ਮੈਂ ਕਈ ਵਾਰ ਸੈਮੀਨਾਰ 'ਚ ਜਾਣ ਦਾ ਮੌਕਾ ਮਿਲਦਾ, ਕਿਤੇ ਕਿਤੇ ਸੁਣਨ ਦਾ ਤੇ ਕਿਤੇ ਗੱਲ ਰੱਖਣ ਦਾ ਮੌਕਾ ਵੀ ਮਿਲਦਾ, ਤਾਂ ਉਸ ਮੈਂ ਕਈ ਵਾਰ ਦੇਖਿਆ ਕਿ ਜਿਹੜੇ ਨਸ਼ਾ ਰੋਕੂ ਮੁਹਿੰਮ ਚੱਲਦੀ ਆ, ਹੂੰ, ਨਸ਼ਿਆਂ ਨੂੰ ਰੋਕਣ ਦੇ ਲਈ ਬੱਚਿਆਂ ਨੂੰ ਦੱਸਿਆ ਜਾਂਦਾ ਹੈ, ਉੱਥੇ ਅਕਸਰ ਮਾਹਰ ਬੋਲਦੇ ਹੋਏ ਨਸ਼ਿਆਂ ਦੀਆਂ ਕਿਸਮਾਂ ਬੋਲਣ ਲੱਗ ਜਾਂਦੇ ਨੇ। ਜੀ। ਮਤਲਬ ਮੇਰਾ ਆਪਣੇ ਆਪ ਸਵਾਲ ਹੁੰਦਾ ਕਿ ਤੁਸੀਂ ਬੱਚਿਆਂ ਨੂੰ ਜਿਹੜੀ ਚੀਜ਼ ਦਾ ਨਹੀਂ ਪਤਾ, ਉਸ ਤੇ ਉਹ ਵੀ ਦੱਸ ਰਹੇ ਹੋ। ਸਹੀ ਹੈ, ਬਿਲਕੁਲ ਤੁਸੀਂ ਸਹੀ। ਤਾਂ ਨਸ਼ਾ ਦੱਸ ਰਹੇ ਹੋ ਕਿ ਅੱਛਾ ਇੱਥੋਂ ਵੀ ਮਿਲ ਜਾਂਦਾ, ਆਹ ਵੀ ਫਾਰਮੂਲਾ ਹੁੰਦਾ, ਇਹ ਵੀ ਤਰੀਕਾ ਹੁੰਦਾ, ਆਹ ਵੀ ਚੀਜ਼ ਨਸ਼ਾ ਹੈ। ਸੋ ਉਹ ਹੂੰ, ਨਸ਼ੇ ਦੀਆਂ ਨਾਮ ਦੱਸਣੇ, ਕਿਸਮਾਂ ਦੱਸਣੀਆਂ, ਇਹ ਨਸ਼ਾ ਰੋਕਣ ਮੁਹਿੰਮ ਦਾ ਹਿੱਸਾ ਥੋੜਾ। ਜੀ, ਜੀ, ਉਸੇ ਤਰ੍ਹਾਂ ਇਹ ਮਤਲਬ ਕਿ ਤੁਹਾਡੇ ਐਂਟਰਟੇਨਮੈਂਟ ਦਾ, ਮਨੋਰੰਜਨ ਦਾ, ਤੁਹਾਡੀ ਸਿਹਤ ਦਾ ਹਿੱਸਾ ਥੋੜਾ, ਕਿ ਤੁਸੀਂ ਦੱਸੋ ਕਿ ਹਾਂ ਬਾਣ ਹੂੰ, ਵਾਲਾ ਮੰਜਾ ਹੋਵੇ, ਕਹੇ ਨਾ, ਉਹ ਸਾਰਾ ਕੁਝ ਆਪਾਂ ਗੀਤੋਂ ਦੇਖੇ ਨੇ। ਹੂੰ, ਜਾਂ ਹੂੰ, ਹੂੰ, ਜਿਵੇਂ ਆਪਾਂ ਹਥਿਆਰਾਂ ਵਾਲੇ ਗੀਤ ਆਪਾਂ ਸੁਣਦੇ ਹਾਂ, ਕਬਜ਼ਿਆਂ ਵਾਲੇ ਗੀਤ ਲੈ ਲਓ ਜੀ, ਅੱਜ ਕੱਲ੍ਹ ਵਾਲੇ ਗੀਤ ਲੈ ਲਓ ਜੀ, ਉਹ ਸਾਰੇ ਗੀਤ ਜਿਹੜੇ ਨੇ, ਚਾਹੇ ਉਹ ਨਸ਼ਿਆਂ ਵਿੱਚ ਸ਼ਬਦ ਆਉਂਦਾ ਕੋਈ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਹਥਿਆਰ ਦਾ ਕਿਸੇ ਤਰ੍ਹਾਂ ਦਾ ਸ਼ਬਦ ਆਉਂਦਾ, ਚਾਹੇ ਜੀ, ਅੱਜ ਕੱਲ੍ਹ ਗਾਲਾਂ। ਹੁਣ ਆਮ ਬੱਚੇ ਜਦੋਂ ਫਿਲਮਾਂ ਗੀਤ ਸੁਣ ਕੇ ਗਾਲ ਕੱਢਦੇ ਨੇ, ਤਦ ਉਹਨਾਂ ਨੂੰ ਹੂੰ, ਉਹਦਾ ਅਰਥ ਹੀ ਨਹੀਂ ਪਤਾ। ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹਦੇ ਭਾਵ ਕੀ, ਨੂੰ ਤਾਂ ਇਹ ਪਤਾ ਕਿ ਜੇ ਭਾਵੁਕ ਫਿਲਮ 'ਚ ਕੱਢਿਆ ਜਾਂਦਾ ਤਾਂ ਜਾਇਜ਼ ਹੈ। ਹਾਂਜੀ, ਜੇ ਟੈਲੀਵਿਜ਼ਨ ਤੇ ਟੱਬਰ ਬੈਠ ਕੇ ਇਕੱਠਾ ਦੇਖ ਰਿਹਾ, ਥੀਏਟਰ 'ਚ ਇਕੱਠੇ ਬੈਠ ਕੇ ਦੇਖ ਰਹੇ ਹੋ, ਤੇ ਉੱਥੇ ਹੂੰ, ਅਜਿਹੇ ਸ਼ਬਦ ਮਤਲਬ ਚਾਹੇ ਉਹ ਅਸ਼ਲੀਲ ਨੇ, ਚਾਹੇ ਉਹ ਗਾਲੀ ਗਲੋਚ ਵਾਲੇ ਨੇ, ਉਹ ਸ਼ਬਦ ਬੋਲੇ ਜਾਂਦੇ, ਬੱਚਿਆਂ ਨੂੰ ਲੱਗਦਾ ਕਿ ਇਹ ਤਾਂ ਕਾਮਨ ਸ਼ਬਦ ਹੈ, ਜ਼ਿੰਦਗੀ ਦਾ ਕਾਮਨ ਹਿੱਸਾ ਨੇ ਸ਼ਬਦ ਸ਼ਬਦ। ਆ। ਜੀ, ਜੀ, ਸਹੀ ਹੈ। ਸੋ ਉਸੇ ਤਰ੍ਹਾਂ ਹਥਿਆਰਾਂ ਦੇ ਗੀਤ, ਨਸ਼ਿਆਂ ਦੇ ਗੀਤ, ਉਹਨਾਂ ਨੂੰ ਲੱਗਦਾ ਕਿ ਇਹਦਾ ਮਤਲਬ ਜਾਇਜ਼ ਹੈ। ਸੋ ਹੂੰ, ਇਸ ਨੂੰ ਸੱਭਿਆਚਾਰ ਦੀ ਚਾਸਨੀ 'ਚ ਲਪੇਟ ਕੇ, ਮਨੋਰੰਜਨ ਦੀ ਚਾਸਨੀ ਲਪੇਟ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ, ਉਹਦੇ ਉੱਤੇ ਹਾਈ ਕੋਰਟ ਹੂੰ, ਦੇ ਨਿਰਦੇਸ਼, ਉਹਦੇ ਉੱਤੇ ਸਰਕਾਰਾਂ ਦੇ ਨਿਰਦੇਸ਼, ਉਹਦੇ ਉੱਤੇ ਭਾਰਤ ਸਰਕਾਰ ਦੇ ਨਿਰਦੇਸ਼,
ਜਿੰਨੇ ਮਰਜ਼ੀ ਆ ਜਾਣ, ਇਹ ਤਦ ਤੱਕ ਇਹਨੂੰ ਰੋਕ ਲਾਉਣੀ ਔਖੀ ਹੋਏਗੀ ਜਦੋਂ ਤੱਕ ਲੇਖਕ, ਕਲਾਕਾਰ ਤੇ ਸੁਹਿਰਦ ਧਿਰਾਂ ਇਸ ਗੱਲ ਦੇ ਉੱਤੇ ਨਹੀਂ ਆਉਂਦੀਆਂ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਕੀ ਚੰਗਾ ਦੇ ਰਹੇ ਆ, ਕੀ ਗਲਤ ਦੇ ਰਹੇ ਆ। ਸੋ ਭਾਰਤ ਸਰਕਾਰ ਨੇ ਬਕਾਇਦਾ ਤੌਰ ਤੇ ਹੁਣ ਦੇਸ਼ ਭਰ ਦੇ FM ਰੇਡੀਓ ਨੂੰ ਨੋਟਸ ਜ਼ਰੂਰ ਭੇਜੇ ਨੇ, ਸੁਨੇਹੇ ਜ਼ਰੂਰ ਲਾਏ ਨੇ, ਪਰ ਕੀ ਉਹ ਤੋਂ ਬਾਅਦ ਵੀ ਸਾਡੇ ਇਹ ਜਿਹੜਾ ਜਿੰਨਾ ਇਹਨਾਂ ਨੇ ਪਸਾਰਾ ਬਣਾ ਲਿਆ ਉਹਦੇ ਵਿੱਚੋਂ ਚੀਜ਼ਾਂ ਬਾਹਰ ਹੋ ਪਾਉਣਗੀਆਂ ਕਿ ਨਹੀਂ, ਇਹ ਵੱਡਾ ਸਵਾਲ ਖੜਾ ਹੈ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਬਜ਼ਾ ਛੁਡਵਾਉਣਗੇ ਉਸ ਨੈਬ ਤਹਿਸੀਲਦਾਰ ਦੀ, ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਕਪੂਰਥਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਨਸੁਰਵਾਲ ਦੋਨਾਂ ਦੀ ਇਹ ਘਟਨਾ ਹੈ। ਉੱਥੇ ਕੋਈ 2 ਕਨਾਲ ਜ਼ਮੀਨ ਸੀ, ਕਿਸੇ ਅਧਿਕਾਰੀ ਦੀ ਨਾਂ ਤੇ ਜ਼ਮੀਨ ਬੋਲਦੀ ਸੀ ਉਹ, ਤੇ ਉਹ ਅਧਿਕਾਰੀ ਸਮੇਂ-ਸਮੇਂ ਜਿਹੜੀ ਧਿਰ ਨੇ ਕਬਜ਼ਾ ਕੀਤਾ ਸੀ ਉਹ ਤੋਂ ਛੁਡਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਕਾਨੂੰਨੀ ਕਾਰਵਾਈ ਕਰਨ ਦੇ ਬਾਵਜੂਦ, ਦਸਤਾਵੇਜ਼ ਉਹਦੇ ਹੱਥ ਤੇ ਹੋਣ ਦੇ ਬਾਵਜੂਦ ਉਹਨੂੰ ਉਹ ਜ਼ਮੀਨ ਦਾ ਕਬਜ਼ਾ ਨਹੀਂ ਮਿਲਦਾ ਸੀ। ਤੇ ਫਿਰ SDM ਨੇ ਮੌਕੇ ਦਾ ਅਫਸਰ ਬਣਾ ਕੇ ਨਾਇਬ ਤਹਿਸੀਲਦਾਰ ਨੂੰ ਭੇਜਿਆ ਕਿ ਤੁਸੀਂ ਜਾਓ ਤੇ ਇਹ ਕਬਜ਼ਾ ਦਿਵਾਓ ਉਸ ਪਰਿਵਾਰ ਨੂੰ। ਤੇ ਉਸ ਦੇ ਲਈ ਜਦੋਂ ਉਹ ਕਬਜ਼ਾ ਦਿਵਾਉਣ ਪਹੁੰਚੇ ਤੇ ਉੱਥੇ ਪਹਿਲਾਂ ਇੱਟਾਂ ਰੋੜੇ ਚੱਲੇ, ਗਾਲੀ ਗਲੋਚ ਚੱਲਿਆ, ਧੱਕਾ ਮੁੱਕੀ ਹੋਈ, ਹੱਥਾ ਪਾਈ ਹੋਈ, ਤੇ ਉਹ ਤੋਂ ਬਾਅਦ ਕਹਿੰਦੇ ਮਿੱਟੀ ਦਾ ਤੇਲ ਪਾ ਕੇ ਉਹ ਪੂਰੇ ਅਧਿਕਾਰੀਆਂ ਦੀ ਟੀਮ ਨੂੰ ਹੀ, ਸਾਰੇ ਜਿਹੜਾ ਅਮਲਾ ਫਾਲਾ ਨਾਇਬ ਤਹਿਸੀਲਦਾਰ ਨਾਲ ਆਇਆ ਸੀ ਉਹਨਾਂ ਨੂੰ ਸਾੜਨ ਦੀ ਕੋਸ਼ਿਸ਼ ਹੋਈ। ਤੇ ਉਹਨਾਂ ਨੇ ਇੱਧਰ ਉੱਧਰ ਹੋ ਕੇ ਪਹਿਲਾਂ ਜਾਨ ਬਚਾਈ, ਫਿਰ ਅਧਿਕਾਰੀ ਬੁਲਾਏ, ਪੁਲਿਸ ਤੰਤਰ ਬੁਲਾਈ, ਵੱਡੀ ਤਾਕਤ ਬੁਲਾਈ, ਤੇ ਉੱਥੇ ਫਿਰ ਮਤਲਬ ਖੂਬ ਨਿਸ਼ਾਨਦੇਹੀ ਕਰਾਉਣ ਨੂੰ ਲੈ ਕੇ ਜਿਹੜਾ ਝਗੜਾ ਸੀ ਉਹ ਹੋਇਆ, ਤੇ ਫਿਰ ਦੁਬਾਰਾ ਮਤਲਬ ਟਿਕ ਟਕਾ ਹੋਇਆ, ਤੇ ਤਾਂ ਕਿਤੇ ਜਾ ਕੇ ਫਿਲਹਾਲ ਨਿਸ਼ਾਨਦੇਹੀ ਹੋ ਸਕੀ ਆ, ਕਬਜ਼ਾ ਛੁਡਾ ਲਿਆ ਗਿਆ। ਪਰ ਅਜੇ ਵੀ ਮਾਹੌਲ ਉਸ ਇਲਾਕੇ ਦੇ ਵਿੱਚ ਇੰਨਾ ਤਣਾਅ ਬਣਿਆ, ਉਸ ਪਿੰਡ 'ਚ ਮਾਹੌਲ ਇੰਨਾ ਤਣਾਅ ਬਣਿਆ ਕਿ ਕੁਛ ਵੀ ਮਤਲਬ ਕਿ ਖਤਰਾ ਮਹਿਸੂਸ ਹੋ ਰਿਹਾ ਕਿ ਕੁਛ ਵੀ ਘਟਨਾਕ੍ਰਮ ਫਿਰ ਵਾਪਰ ਸਕਦਾ। ਸੋ ਇਹ ਮਤਲਬ ਕਿ ਇਹ ਲਾਲਸਾਵਾਂ ਨੇ, ਇਹ ਸਾਡੀ ਕਹੀ ਜੀ ਮਨਸ਼ਾ ਬਣਦੀ ਜਾ ਰਹੀ ਹੈ ਕਿ ਮੈਂ ਕਹਿੰਦਾ ਕਿ ਚਾਹੇ ਅਫਸਰ ਗਲਤ ਹੋਵੇ ਉੱਥੇ, ਚਾਹੇ ਮਤਲਬ ਕਬਜ਼ਾ ਲੈਣ ਵਾਲੀ ਧਿਰ ਦੇ ਦਸਤਾਵੇਜ਼ ਕਿਸੇ ਮਤਲਬ ਕਿ ਚਾਲ ਤਹਿਤ ਬਣ ਗਏ ਹੋਣ, ਸ਼ਰਾਰਤ ਤਹਿਤ ਬਣ ਗਏ ਹੋਣ, ਚਾਹੇ ਉਹ ਸੱਚਮੁੱਚ ਕਬਜ਼ਾ ਸੀਗਾ। ਸਵਾਲ ਇਹ ਹੈ ਕਿ ਅਸੀਂ ਇਹ ਬੰਦਾ ਮਾਰਨਾ, ਅੱਗ ਲਾਉਣਾ, ਸਾੜਨਾ, ਇੱਟਾਂ ਰੋੜੇ ਮਾਰਨੇ, ਇਹ ਅਸੀਂ ਕਾਹਤੋਂ, ਮਤਲਬ ਕਿ ਅਸੀਂ ਇਹ ਰਾਹ ਕਿਉਂ ਅਸੀਂ ਅਪਣਾਉਂਦੇ ਜਾ ਰਹੇ ਹਾਂ। ਸਾਨੂੰ ਜੇ ਕਾਨੂੰਨ ਤੇ ਭਰੋਸਾ ਨਹੀਂ ਤਾਂ ਅਦਾਲਤਾਂ ਦਾ ਬੂਹਾ ਤਾਂ ਖੜਕਾਓ। ਜੇ ਥਾਣਿਆਂ ਤੇ ਭਰੋਸਾ ਨਹੀਂ, ਹੁਣ ਇਹ ਅਦਾਲਤੀ ਹੁਕਮਾਂ ਤੇ ਨਿਰਦੇਸ਼ਾਂ ਅਨੁਸਾਰ ਅਗਲੇ ਕਬਜ਼ਾ ਲੈਣ ਆਏ ਨੇ, ਤਾਂ ਤੁਸੀਂ ਉੱਪਰਲੀ ਅਦਾਲਤ ਜਾ ਸਕਦੇ ਹੋ ਉਹਨੂੰ ਚੈਲੰਜ ਕਰਨਾ, ਉਹ ਤੋਂ ਉੱਪਰਲੀ ਅਦਾਲਤ ਜਾ ਸਕਦੇ ਹੋ। ਹਾਂ ਇਹ ਗੱਲ ਠੀਕ ਹੈ ਕਿ ਅਦਾਲਤਾਂ 'ਚ ਅੱਜ ਕੱਲ੍ਹ ਸਮਾਂ ਇੰਨਾ ਲੱਗਦਾ ਜਿਹੜਾ ਸਾਡੀ ਸਹਿਣਸ਼ੀਲਤਾ ਤੋੜ ਦਿੰਦਾ, ਪਰ ਸਹਿਣਸ਼ੀਲਤਾ ਇਸ ਕਦਰ ਟੁੱਟ ਜਾਵੇ ਕਿ ਅਸੀਂ ਆਪਣੇ ਜਾਣ ਪਛਾਣ ਵਾਲਿਆਂ ਨੂੰ, ਆਪਣੇ ਪਹਿਚਾਣ ਵਾਲਿਆਂ ਨੂੰ, ਆਪਣੇ ਗਵਾਂਢੀਆਂ ਨੂੰ, ਹੁਣ ਜ਼ਮੀਨ ਤੱਕ ਉੱਥੇ ਹੀ ਰਹਿਣੀ ਨਾ, ਜ਼ਮੀਨ ਤਾਂ ਨਹੀਂ ਚੱਕ ਕੇ ਲੈ ਜਾਊਗਾ ਬੰਦਾ। ਤੇ ਜੇ ਉਹਦਾ ਕਬਜ਼ਾ ਏ ਤੇ ਹੁਣ ਉਹਨੂੰ ਕਬਜ਼ਾ ਮਿਲ ਗਿਆ, ਤੇ ਪਹਿਲਾਂ ਕਬਜ਼ਾ ਤੁਹਾਡਾ ਸੀ, ਤੁਹਾਡੀ ਗਵਾਂਢ ਵਾਲੀ ਜ਼ਮੀਨ ਤੁਹਾਡੀ ਵੀ ਨਾਲੇ ਰਹਿਣਾ ਗਵਾਂਢੀ ਉਹ ਹੈ। ਜੇ ਭਾਰਤ ਦਾ ਗਵਾਂਢੀ ਪਾਕਿਸਤਾਨ ਹੈ ਤਾਂ ਪਾਕਿਸਤਾਨ ਨੇ ਰਹਿਣਾ, ਸਾਨੂੰ ਕਿਉਂ ਨਹੀਂ ਸੰਬੰਧ ਸੁਧਾਰਨੇ ਆਉਂਦੇ। ਸੋ ਇਸੇ ਤਰ੍ਹਾਂ ਦੇ ਮਾਮਲੇ ਹੈ ਕਿ ਅਸੀਂ ਇਹ ਮਾਮਲੇ ਸਹਿਜ ਤਰੀਕੇ ਨਾਲ ਕਿਉਂ ਨਹੀਂ ਨਿਬੇੜ ਪਾਉਂਦੇ, ਇਹ ਸੋਚਣ ਦੀ ਲੋੜ ਹੈ। ਹਾਂ, ਪਰ ਮਤਲਬ ਕਿ ਉੱਥੇ ਜਿਸ ਕਦਰ ਕਾਰਾ ਵਾਪਰਿਆ, ਇੱਕ ਵਾਰ ਪਿੰਡ ਵਾਲਿਆਂ ਨੂੰ, ਪੁਲਿਸ ਨੂੰ, ਨਾਇਬ ਤਹਿਸੀਲਦਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਭਾਈ ਇਹ ਇੱਕ ਵਾਰ ਅੱਜ ਮਤਲਬ ਪਤਾ ਨਹੀਂ ਘਰੇ ਮੁੜਨਾ ਕਿ ਨਹੀਂ ਮੁੜਨਾ, ਕਿਉਂਕਿ ਉਹ ਮਿੱਟੀ ਦੇ ਤੇਲ ਦੀਆਂ ਕੈਨੀਆਂ ਲੈ ਕੇ ਮਗਰ ਭੱਜੇ। ਕਹਿੰਦੇ ਉਹਨਾਂ ਨੇ ਉਹਨਾਂ ਦੇ ਉੱਤੇ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਫਿਰ ਪੁਲਿਸ ਤਾਕਤ ਬੁਲਾਈ ਗਈ, ਫਿਰ ਡੰਡੇ ਦੇ ਜ਼ੋਰ ਤੇ ਕਹਿੰਦੇ ਜੀ ਹੁਣ ਕਬਜ਼ਾ ਛੁਡਾ ਲਿਆ ਗਿਆ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸੰਗਰੂਰ ਦੀ, ਜਿਹੜਾ ਕਿ ਜ਼ਿਲ੍ਹਾ ਇਸ ਵੇਲੇ ਮੁੱਖ ਮੰਤਰੀ ਸਾਹਿਬ ਦਾ। ਮੁੱਖ ਮੰਤਰੀ ਸਾਹਿਬ ਆਪ ਹੀ ਕਹਿੰਦੇ ਹੁੰਦੇ ਸੀ, ਕਦੇ ਕਹਿੰਦੇ ਬਦਲਿਆ ਕੀ ਹੈ, ਪਹਿਲਾਂ ਧਰਨੇ ਲਾਉਣ ਵਾਲੇ ਲੰਬੀ ਤੇ ਬਠਿੰਡੇ ਲਾਈ ਜਾਂਦੇ ਸੀ, ਹੁਣ ਪਟਿਆਲੇ ਲਾਈ ਜਾਂਦੇ ਆ। ਹੁਣ ਮਾੜੇ ਜੇ ਸ਼ਰਮਾ ਜੀ ਇੱਧਰ ਨੂੰ ਹੋ ਗਏ 15-20 ਕਿਲੋਮੀਟਰ ਨੂੰ, ਸੰਗਰੂਰ ਵੱਲ ਨੂੰ, ਕਹਿੰਦੇ 5 ਮੋਰਚੇ ਚੱਲ ਰਹੇ ਆ, ਸੰਗਰੂਰ ਤਾਂ ਬਣ ਗਿਆ ਧਰਨਿਆਂ ਦਾ ਗੜ੍ਹ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਅੱਜ ਕੱਲ੍ਹ ਮੁੱਖ ਮੰਤਰੀਆਂ ਦੇ ਘਰਾਂ ਮੂਹਰੇ ਧਰਨੇ ਆਮ ਲੱਗਦੇ ਨੇ, ਚਾਹੇ ਉਹ ਚੰਡੀਗੜ੍ਹ ਨੂੰ ਵੀ ਆਉਂਦੀਆਂ ਨੇ ਧਿਰਾਂ, ਕੁਝ ਜ਼ਿਆਦਾਤਰ ਧਿਰਾਂ ਸੰਗਰੂਰ ਨੂੰ ਵੀ ਜਾਂਦੀਆਂ ਨੇ। ਬਿਲਕੁਲ ਤੁਸੀਂ ਦਰੁਸਤ ਫਰਮਾਇਆ, ਕਿਸੇ ਸਮੇਂ ਲੰਬੀ ਇਹਦਾ ਗੜ੍ਹ ਰਿਹਾ, ਤੇ ਉਸ ਤੋਂ ਬਾਅਦ ਕਿਉਂਕਿ ਬਾਦਲ ਵੀ ਲਗਾਤਾਰ 10 ਸਾਲ ਮੁੱਖ ਮੰਤਰੀ ਰਹੇ, ਤੇ ਇਸ ਲਈ ਫਿਰ ਉਸ ਤੋਂ ਬਾਅਦ ਪਟਿਆਲੇ, ਮਹਾਰਾਜਾ ਪਟਿਆਲੇ ਦੇ ਘਰ ਮੂਹਰੇ, ਮੋਤੀ ਮਹਿਲ ਮੂਹਰੇ ਵੀ ਧਰਨੇ ਲੱਗੇ ਰਹੇ, ਤੇ ਉਹ ਮਹੱਲਾ ਵੀ ਸਾਰਾ ਔਖਾ ਹੁੰਦਾ ਰਿਹਾ। ਉਸ ਤੋਂ ਬਾਅਦ ਖਰੜ ਤੇ ਇਹ ਏਰੀਆ ਤਾਂ ਸਭ ਤੋਂ ਵੱਧ, ਮੋਹਾਲੀ ਖਰੜ ਏਰੀਆ ਬਹੁਤ ਦੁਖੀ ਹੋਇਆ। 3 ਮਹੀਨਿਆਂ 'ਚ ਧੂੰਆਂ ਨਿਕਲ ਗਿਆ ਸੀਗਾ, ਕਿਉਂਕਿ ਪੰਜਾਬ ਦੀ ਰਾਜਧਾਨੀ ਨੂੰ ਆਉਂਦਾ ਰਾਹ ਏ, ਤੇ ਇਸ ਲਈ ਉਹ ਰਾਹ ਨਿਤ ਦਿਨ ਨਾਕਿਆਂ ਰਾਹੀਂ ਰੁਕਿਆ ਰਹਿੰਦਾ ਸੀ, ਚਾਹੇ ਅਧਿਆਪਕ ਸੀ, ਚਾਹੇ ਨਰਸਾਂ ਸੀ, ਚਾਹੇ ਹੋਰ ਕੱਚੇ ਪੱਕੇ ਮੁਲਾਜ਼ਮ ਸੀ। ਸੋ ਇਸ ਲਈ ਖਰੜ ਦਾ ਏਰੀਆ ਉਹ ਵੀ ਸਾਰਾ ਪ੍ਰਭਾਵਿਤ ਰਿਹਾ, ਤੇ ਅੱਜ ਕੱਲ੍ਹ ਉਸੇ ਸਥਿਤੀ 'ਚ ਸੰਗਰੂਰ ਹੈ। ਸੋ ਬਿਲਕੁਲ ਮਾਨ ਸਾਹਿਬ ਦਰੁਸਤ ਫਰਮਾਉਂਦੇ ਨੇ ਕਿ ਬਦਲਿਆ ਕੁਝ ਨਹੀਂ। ਸੋ ਇਸ ਲਈ ਅੱਜ ਜਿਹੜਾ ਸੰਗਰੂਰ ਹੈ ਉਹ ਧਰਨਿਆਂ ਦਾ ਗੜ੍ਹ ਬਣ ਗਿਆ।
ਪਿਛਲੇ ਦਿਨੀ ਆਪਾਂ ਦੇਖਿਆ ਕਿ ਖੇਤ ਮਜ਼ਦੂਰ ਉੱਥੇ ਮਤਲਬ ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਅਗਰਾਹਾਂ ਹੋਰਾਂ ਦਾ ਲੰਬਾ ਧਰਨਾ ਖੂਬ ਚਰਚਾ 'ਚ ਰਿਹਾ ਜੀ। ਤੇ ਉਸ ਤੋਂ ਬਾਅਦ ਖੇਤ ਮਜ਼ਦੂਰ ਉੱਥੇ ਧਰਨਾ ਲਾਉਣ ਜਾਂਦੇ ਨੇ ਤੇ ਉਹਨਾਂ ਦੀ ਲਾਠੀਆਂ ਭਰਾਈਆਂ ਜਾਂਦੀਆਂ ਨੇ ਤੇ ਹੂੰ। ਖੇਤ ਮਜ਼ਦੂਰਾਂ ਦਾ ਸਵਾਲ ਹੈ ਕਿ ਫਿਰ ਉਹ ਕਿਸਾਨ ਤੇ ਮਤਲਬ ਕਿ ਉਹ ਮਜ਼ਦੂਰ ਏਕਤਾ ਜਿੰਦਾਬਾਦ ਵਾਲਾ ਕਿੱਥੇ ਗਿਆ ਫਲਸਫਾ ਕਿ ਜੀ। ਕਹਿੰਦੇ ਕਿ ਕਿਸਾਨਾਂ ਨੂੰ ਤਾਂ ਜੂਸ ਪਿਲਾ ਕੇ ਠਾਲਦੇ ਨੇ ਮੁੱਖ ਮੰਤਰੀ ਸਾਹਿਬ ਤੇ ਸਾਡੀ ਹੂੰ। ਵਾਰੀ ਡੰਡੇ ਭਰਾਉਂਦੇ ਨੇ। ਸੋ ਸਵਾਲ ਜਾਇਜ਼ ਹੈ ਮਜ਼ਦੂਰ ਜਥੇਬੰਦੀਆਂ ਦਾ ਕਿ ਉਹਨਾਂ ਦੀ ਗੱਲ ਕਿਉਂ ਨਹੀਂ ਸੁਣੀ ਗਈ। ਸੋ ਜੀ। ਉਹ ਇੱਕ ਮਜ਼ਦੂਰ ਜਥੇਬੰਦੀਆਂ ਧਰਨਾ, ਦੂਸਰੇ ਪਾਸੇ ਤੁਹਾਡੇ ਧਿਆਨ 'ਚ ਹੋਊਗਾ ਕਿ ਜਿੰਨੀਆਂ ਸਾਡੀਆਂ ਖਰੀਦ ਏਜੰਸੀਆਂ ਨੇ ਹੂੰ। ਉਹਨਾਂ ਦਾ ਸਾਂਝਾ ਮੋਰਚਾ ਚੱਲ ਰਿਹਾ ਸੀ ਤੇ ਮੈਨੂੰ ਪਤਾ ਲੱਗ ਰਿਹਾ ਕਿ ਦੇਰ ਰਾਤ ਉਹ ਮੋਰਚਾ ਉੱਠ ਗਿਆ। ਜੀ। ਮੈਨੂੰ ਇਹ ਵੀ ਪਤਾ ਲੱਗ ਰਿਹਾ ਕਿ ਵਿਜੀਲੈਂਸ ਨੂੰ ਸਰਕਾਰ ਨੇ ਕੁਝ ਨਿਰਦੇਸ਼ ਦਿੱਤਾ ਹੈ ਕਿ ਮਾੜਾ ਜਿਹਾ ਹੱਥ ਢਿੱਲਾ ਕਰੋ ਕਿ ਸਾਨੂੰ ਉੱਪਰੋਂ ਵੀ ਗਾਲਾਂ ਪਈ ਜਾਂਦੀਆਂ, ਆਪਣਾ ਤਾਂ ਅਨਾਜ ਜਿਹੜਾ ਜਾਣਾ ਸੀ ਉਹ ਸਾਰਾ ਕੰਮ ਰੁਕ ਗਿਆ, ਰੈਕ ਸਾਰੇ ਰੁਕ ਗਏ। ਹੂੰ। ਸੋ ਇਸ ਲਈ ਮੈਨੂੰ ਪਤਾ ਲੱਗ ਰਿਹਾ ਕਿ ਦਿੱਲੀ ਦੀ ਸਰਕਾਰ ਵੱਲੋਂ ਜੀ। ਪੰਜਾਬ ਸਰਕਾਰ ਦੀ ਕਿ ਮਤਲਬ ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਮਾੜੀ ਜੀ ਬਾਂਹ ਮਰੋੜੀ ਗਈ ਤੇ ਇਹਨਾਂ ਨੇ ਹੁਣ ਵਿਜੀਲੈਂਸ ਨੂੰ ਕਹਿ ਕੇ ਥੋੜਾ ਜਿਹਾ ਤੁਸੀਂ ਹੱਥ ਢਿੱਲਾ ਛੱਡ ਦਿਓ। ਹੂੰ। ਪਨਗ੍ਰੇਨ, ਪਨਸਪ, ਮਾਰਕਫੈਡ ਜੇ ਉਹ ਇਹਨਾਂ ਦੇ ਮੁਲਾਜ਼ਮ ਜਿਹੜੇ ਹੜਤਾਲ ਤੇ ਬੈਠੇ ਮਤਲਬ ਫਿਰ ਇਹ ਦੂਜਾ ਸਵਾਲ ਵੀ ਉੱਥੇ ਹੀ ਖੜਾ ਹੂੰ। ਕਿ ਇਹਦਾ ਮਤਲਬ ਕਿ ਜੇ ਸੱਚਮੁੱਚ ਭ੍ਰਸ਼ਟਾਚਾਰ ਹੋਇਆ, ਜੇਕਰ ਸੱਚਮੁੱਚ ਘਪਲਾ ਹੋਇਆ ਤਾਂ ਉਹਦੀ ਪਿੱਠ ਦੇ ਉੱਤੇ ਜੇਕਰ ਸਾਰੀਆਂ ਧਿਰਾਂ ਖੜੀਆਂ ਹੋਣ ਲੱਗ ਜਾਣਗੀਆਂ ਏਦਾਂ ਤਾਂ ਹੂੰ। ਫਿਰ ਅਗਲੇ ਨੂੰ ਪਤਾ ਮੌਕਾ ਮਿਲ ਜੂਗਾ ਕਿ ਮੇਰੇ ਨਾਲ ਲੋਕ ਹੈਗੇ ਨੇ ਜਾਂ ਕੀ ਇਹ ਸਾਰੇ ਹੀ ਸੱਚਮੁੱਚ ਭ੍ਰਸ਼ਟ ਨੇ ਜਾਂ ਸਰਕਾਰ ਦੀ ਬਦਲਾਖੋਰੀ ਵਾਲੀ ਨੀਤੀ ਸੀ। ਇਹ ਇੱਕ ਵੱਡੇ ਜਾਂਚ ਦਾ ਵਿਸ਼ਾ ਹੈ ਕਿ ਉਹ ਹੂੰ। ਜਾਣਬੁੱਝ ਕੇ ਕਿ ਪਿਛਲੀ ਸਰਕਾਰ ਦੇ ਨਾਲ ਲੱਗੇ ਹੋਏ ਸੀ, ਪਿਛਲੀ ਮੰਤਰੀਆਂ ਨਾਲ ਲੱਗੇ ਸੀ, ਇਸ ਲਈ ਤਾਂ ਕੀਤਾ ਜਾ ਰਿਹਾ, ਸਾਰਾ ਜਾਂਚ ਦਾ ਵਿਸ਼ਾ ਹੈ। ਪਰ ਉਹ ਸਾਰੀਆਂ ਜਥੇਬੰਦੀਆਂ ਵੀ ਸੰਗਰੂਰ ਵੀ ਪਹੁੰਚ ਗਈਆਂ ਸੀ ਤੇ ਇੱਧਰ ਚੰਡੀਗੜ੍ਹ 'ਚ ਵੀ ਧਰਨਾ ਜਾਰੀ ਸੀ। ਸੋ ਇਸ ਲਈ ਉਹ ਧਰਨਾ ਤਾਂ ਦੇਰ ਰਾਤ ਮਤਲਬ ਕਿ ਪਤਾ ਲੱਗਿਆ ਕਿ ਵਿਜੀਲੈਂਸ ਨੂੰ ਕਹਿ ਕੇ ਥੋੜਾ ਜਿਹਾ ਹੱਥ ਢਿੱਲਾ ਕਰੋ ਤਾਂ ਕਿ ਇਹ ਕੰਮਕਾਰ ਚੱਲਦੇ ਰਹਿਣ, ਤਾਂ ਕਿ ਸਾਡਾ ਜਿਹੜਾ ਅਨਾਜ ਜਾਣਾ ਹੈ, ਅਨਾਜ ਦੀ ਸਾਂਭ ਸੰਭਾਲ ਉਹ ਕੰਮ ਨਾ ਰੁਕੇ। ਸੋ ਉਹ ਧਰਨਾ ਚੁੱਕਿਆ ਗਿਆ। ਪਰ ਉਹ ਤੋਂ ਬਿਨਾਂ ਸਵਾਈ ਸੇਵਕ ਯੂਨੀਅਨ ਹੈ ਸਾਡੀ, ਹੂੰ। ਉਹ ਪੰਜਾਬ ਦੀ, ਉਹ ਧਰਨਾ ਲਾ ਕੇ ਬੈਠੀ ਹੈ। ਉਹ ਕਹਿੰਦੇ ਜੀ ਕੱਚੇ ਮੁਲਾਜ਼ਮ ਨੇ, ਕੁਝ ਦਿਹਾੜੀਦਾਰ ਮੁਲਾਜ਼ਮ ਨੇ। ਪ੍ਰਵੀਨ ਜੀ, ਉਹਨਾਂ ਸਫਾਈ ਮੁਲਾਜ਼ਮਾਂ ਨੂੰ ਪਿਛਲੇ ਰੈਗੂਲਰ ਕਰਨ ਦੀ ਮੰਗ ਚੱਲ ਰਹੀ ਹੈ ਤੇ ਨਾ ਹੀ ਉਹਨਾਂ ਨੂੰ ਉਹਨਾਂ ਦੀ ਇੱਕ ਤਾਂ ਰੈਗੂਲਰ ਨਹੀਂ ਕੀਤਾ ਜਾ ਰਿਹਾ, ਦੂਜਾ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ। ਜੀ। ਸੋ ਇਹ ਮਾਮਲਾ ਹੈ। ਇਸ ਲਈ ਉਹ ਹੜਤਾਲ ਤੇ ਬੈਠੇ ਨੇ। ਦਾ ਨਤੀਜਾ ਇੱਕ ਮੋਰਚਾ ਲੱਗ ਗਿਆ ਉੱਥੇ ਤੇ ਹੂੰ। ਦੂਸਰਾ ਪੰਜਾਬ ਦੇ ਅੰਦਰ ਸਫਾਈ ਪ੍ਰਭਾਵਿਤ ਹੋ ਰਹੀ ਹੈ। ਇਸੇ ਤਰ੍ਹਾਂ ਜਿਹੜੇ ਸਾਡੀ ਮਹਿਲਾ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਹੈ, ਉਹਦੇ ਅਧਿਕਾਰੀ ਵੀ, ਉਹਦੇ ਕਰਮੀ ਵੀ ਮਤਲਬ ਹੜਤਾਲ ਤੇ ਨੇ। 29 ਤੋਂ ਹੜਤਾਲ ਤੇ ਨੇ ਉਹ, 29 ਨਵੰਬਰ ਜੀ। ਤੋਂ। ਤੇ ਉੱਥੇ ਵੀ ਮਾਮਲਾ ਇਹੀ ਹੈ ਕਿ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਜੀ। ਉਹਨਾਂ ਦਾ ਵੀ ਧਰਨਾ ਜਾਰੀ ਹੈ। ਹੂੰ। ਇਸੇ ਤਰ੍ਹਾਂ ਜਿਹੜੀ ਸਾਡੀਆਂ ਬਾਕੀ ਯੂਨੀਅਨਾਂ ਨੇ, ਪੰਚਾਇਤ ਸਕੱਤਰ ਯੂਨੀਅਨ ਹੈ ਜਿਹੜੀ, ਉਹ ਵੀ ਧਰਨੇ ਤੇ ਨੇ। 21 ਨਵੰਬਰ ਤੋਂ ਧਰਨੇ ਤੇ ਨੇ। ਉਹਨਾਂ ਦਾ ਵੀ ਦਾਅਵਾ ਕਿ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਆਪਾਂ ਹਲੇ ਕੱਲੇ ਗੱਲ ਕਰਕੇ ਹਟੇ ਹਾਂ ਹਾਂਜੀ। ਕਿ ਭਾਈ ਜਿਸ ਕਦਰ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵਧੀ ਜਾਂਦਾ, ਆਮਦਨ ਘਟੀ ਜਾਂਦੀ ਹੈ। ਹੁਣ ਵੀ GST ਦੀ ਕਲੈਕਸ਼ਨ ਦੇ ਅੰਕੜੇ ਆਏ ਆ ਕਿ ਘੱਟ ਆਏ ਆ। ਉਧਰ ਹੂੰ। ਬਿਜਲੀ ਵਾਲਾ ਮਾਮਲਾ ਫਸ ਜਾਂਦਾ ਕਿ ਬਿਜਲੀ ਵਾਲੀ ਸਬਸਿਡੀ ਸਰਕਾਰ ਦੇ ਨਹੀਂ ਪਾ ਰਹੀ ਪਾਵਰਕੌਮ ਨੂੰ, ਉਹਦੇ ਕਰਕੇ ਉੱਥੇ ਵੀ ਸਥਿਤੀ ਮਾੜੀ ਖੜੀ ਹੈ ਤੇ ਕਰਜ਼ੇ ਦੀ ਸਾਡੀ ਕਿਸ਼ਤ ਵਧੀ ਜਾਂਦੀ ਹੈ। ਇਸ ਲਈ ਕਿ ਆਉਣ ਵਾਲੇ ਮਹੀਨਿਆਂ 'ਚ ਤਨਖਾਹ ਦੇਣੀ ਵੀ ਔਖੀ ਹੋ ਜਾਣੀ। ਆਹ ਗੱਲਾਂ ਸਾਹਮਣੇ ਆਉਣ ਲੱਗ ਗਈਆਂ, ਚਾਹੇ ਸਫਾਈ ਕਰਮੀ ਨੇ, ਚਾਹੇ ਮਹਿਲਾ ਵਿਕਾਸ ਵਾਲੇ ਮਹਿਲਾ ਸੁਰੱਖਿਆ ਤੇ ਬਾਲ ਵਿਕਾਸ ਵਾਲਾ ਉਹ ਵਿਭਾਗ ਹੈ, ਤੇ ਚਾਹੇ ਸਾਡਾ ਪੰਚਾਇਤ ਸਕੱਤਰ ਯੂਨੀਅਨ ਵਾਲੇ ਵਿਭਾਗ ਨੇ। 3-3 ਮਹੀਨਿਆਂ ਤੋਂ ਤਨਖਾਹ ਨਹੀਂ। ਸੋ ਇੱਥੋਂ ਅੰਦਾਜ਼ਾ ਲਾਓ ਕਿ ਇਹ ਫਿਰ ਮਜਬੂਰ ਹੋ ਕੇ ਧਰਨੇ ਨਾ ਲਾਉਣ ਤਾਂ ਹੋਰ ਕੀ ਕਰਨ। ਕਰਨ ਕੀ? ਇੱਕ ਧਰਨਾ 21 ਤੋਂ ਚੱਲ ਰਿਹਾ, ਇੱਕ ਧਰਨਾ 29 ਤੋਂ ਚੱਲ ਰਿਹਾ, ਇੱਕ ਪਿਛਲੇ ਹੂੰ। ਕੁਝ ਦਿਨਾਂ ਤੋਂ ਸਫਾਈ ਕਰਮੀਆਂ ਦਾ ਚੱਲ ਰਿਹਾ, ਖਰੀਦ ਏਜੰਸੀਆਂ ਵਾਲਾ ਧਰਨਾ ਚੱਲ ਰਿਹਾ ਸੀ, ਹੂੰ। ਮਜ਼ਦੂਰਾਂ ਦਾ ਧਰਨਾ ਚੱਲ ਰਿਹਾ, ਕਿਸਾਨਾਂ ਦਾ ਧਰਨੇ ਪਹਿਲਾਂ ਲਾ ਰਹੇ ਨੇ, ਅਜੇ ਵੀ ਕਈ ਥਾਵਾਂ ਧਰਨੇ ਜਾਰੀ ਨੇ। ਸੋ ਜੀ। ਪੰਜਾਬ ਵੀ ਤੇ ਮੁੱਖ ਮੰਤਰੀ, ਪੰਜਾਬ ਧਰਨਿਆਂ ਦੀ ਧਰਤੀ ਤੇ ਮੁੱਖ ਮੰਤਰੀ ਦਾ ਸੰਗਰੂਰ ਘਰ ਧਰਨਿਆਂ ਦਾ ਗੜ੍ਹ ਬਣ ਗਿਆ। ਜੀ, ਬਿਲਕੁਲ। ਸੋ ਜਦੋਂ ਲੋਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਹੋਣ, ਫਿਰ ਲੋਕਾਂ ਕੋਲ ਇੱਕੋ ਹੀ ਆਪਸ਼ਨ ਬਚਦਾ ਹੈ, ਸਰਕਾਰਾਂ ਤੋਂ ਵਾਅਦੇ ਪੂਰੇ ਕਰਾਉਣ ਦੇ ਲਈ ਸ਼ਰਮਾ ਜੀ, ਉਹ ਹੈ ਧਰਨਿਆਂ ਤੇ। ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਇੱਕ ਇਹੋ ਜਿਹੇ ਗੋਲੀ ਕਾਂਡ ਦੀ ਜਾਂ ਇੱਕ ਇਹੋ ਜਿਹੀ ਘਟਨਾ ਦੀ ਜਿਹਨੇ ਪੰਜਾਬ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ, ਉਸ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਵਾਪਰਦਾ ਹੈ ਤੇ ਇਸ ਗੋਲੀ ਕਾਂਡ ਤੋਂ ਬਾਅਦ 3 ਮੁੱਖ ਮੰਤਰੀ ਬਦਲ ਗਏ, ਬਾਦਲ ਕੇ, ਕੈਪਟਨ ਤੇ ਚੰਨੀ। ਚੌਥੇ ਦੀ ਵਾਰੀ ਹੈ। ਚੌਥੇ ਦੇ ਸਪੀਕਰ ਨੇ ਪਹਿਲਾਂ 1.5 ਮਹੀਨੇ ਦਾ ਸਮਾਂ ਮੰਗਿਆ ਸੀ, ਪਰ ਹੁਣ ਦੱਸਦੇ ਆ ਵੀ ਸਰਕਾਰ ਕੋਲੇ 15 ਦਸੰਬਰ ਤੱਕ ਦਾ ਸਮਾਂ ਹੋਰ ਹੈ। ਹਾਂ ਬਿਲਕੁਲ ਪ੍ਰਵੀਨ ਜੀ, ਕੱਲ ਉਹ 1.5 ਮਹੀਨੇ ਦਾ ਜਿਹੜਾ ਸਮਾਂ ਮੰਗਿਆ ਸੀ, ਉਹ ਕੱਲ ਉਹ ਸਮਾਂ ਹੱਦ ਪੂਰੀ ਹੋ ਗਈ। ਜੀ। ਜੀ। ਬਹਿਬਲ ਕਲਾਂ ਗੋਲੀकांड ਦੇ ਖਿਲਾਫ ਜਿਹੜਾ ਪੱਕਾ ਮੋਰਚਾ ਚੱਲ ਰਿਹਾ, ਉਹ ਮੋਰਚੇ ਨੂੰ ਆ 15 ਤਰੀਕ ਨੂੰ ਸਾਲ ਹੋ ਜਾਣਾ ਜੀ। 15 ਦਸੰਬਰ ਨੂੰ। ਸੋ ਇਸ ਲਈ ਕੱਲ 1.5 ਮਹੀਨਾ ਪੂਰਾ ਹੋਣ ਤੇ ਉਹ ਮੋਰਚੇ ਨੇ ਕਿਹਾ ਕਿ ਭਾਈ ਚਾਹੇ ਇੱਥੇ ਨਿੱਜਰ ਆਉਂਦਾ ਸੀ, ਚਾਹੇ ਇੱਥੇ ਸੰਧਵਾ ਆਉਂਦਾ ਸੀ, ਚਾਹੇ ਇੱਥੇ ਸਥਾਨਕ MLA ਆਉਂਦੇ ਸੀ,
ਜਿਹੜੇ ਵੀ ਲੀਡਰ ਆਏ ਇੱਥੇ ਸਾਨੂੰ ਵਾਅਦੇ ਦਾਅਵੇ ਕਰਕੇ ਗਏ, ਤੇ ਹਾਂਜੀ। ਹੁਣ ਆ ਜਾਣ ਧਰਨੇ 'ਚ, ਬਸ ਆਪਣੀਆਂ ਮੰਤਰੀਆਂ ਸੰਤਰੀਆਂ ਵਿਧਾਇਕੀਆਂ ਛੱਡਿਆ ਹੁਣ, ਅਸਤੀਫੇ ਦੇਣ ਤੇ ਫਿਰ ਆ ਜਾਣ ਬੈਠਣ ਇੱਥੇ ਸਾਡੇ ਨਾਲ। ਜੀ। ਤੇ ਕਹਿੰਦੇ ਕਿ ਨਹੀਂ ਫਿਰ ਵੜਿਓ ਨਾ। ਤੇ ਹੁਣ 15 ਤਰੀਕ ਨੂੰ ਕਹਿੰਦੇ ਅਸੀਂ ਫਿਰ ਅਗਲਾ ਪ੍ਰੋਗਰਾਮ ਲੀਕਾਂਗੇ। 15 ਤਰੀਕ ਨੂੰ ਜਦੋਂ ਮੋਰਚੇ ਨੂੰ ਚੱਲਦਿਆਂ ਸਾਲ ਹੋ ਜਾਣਾ ਉਸ ਦਿਨ। ਇਸ ਲਈ ਇੱਕ ਤਰ੍ਹਾਂ ਨਾਲ ਇਹ 15 ਤਰੀਕ ਤੱਕ ਦਾ ਇੱਕ ਅਲਟੀਮੇਟਮ ਆਪਣੇ ਆਪ ਹੀ ਮਿਲ ਗਿਆ ਸਰਕਾਰ ਨੂੰ। ਜੀ। ਸੋ ਕੱਲ ਸਮਾਂ ਅੱਧ ਪੂਰਾ ਹੋਣ ਤੇ ਉਹਨਾਂ ਨੇ ਅਸਤੀਫਿਆਂ ਦੀ ਮੰਗ ਕੀਤੀ ਆ। ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਤੋਂ ਵੀ, ਨਿੱਜਰ ਮੰਤਰੀ ਤੋਂ ਵੀ, ਇੱਕ ਹੋਰ ਕੈਬਨਿਟ ਮੰਤਰੀ ਤੋਂ ਵੀ, ਆਪਣੇ ਸਥਾਨਕ MLA ਤੋਂ ਵੀ, ਤੇ ਜਿਹੜੇ ਉੱਥੇ ਸਮੇਂ-ਸਮੇਂ ਜਾ ਕੇ ਕਹਿੰਦੇ ਰਹੇ ਉਹਨਾਂ ਹਾਂਜੀ। ਸਾਰਿਆਂ ਲੀਡਰਾਂ ਤੋਂ ਵੀ, ਬਾਕੀ ਪਾਰਟੀਆਂ ਦੇ ਲੀਡਰਾਂ ਨੂੰ, ਕਿ ਹੁਣ ਆਓ ਪੱਕੇ ਮੋਰਚੇ ਤੇ ਬੈਠੋ ਨਾ। ਮਤਲਬ ਆਏ, ਫੋਟੋ ਖਿਚਾਈ ਤੇ ਚਲੇ ਗਏ, ਤੇ ਪੱਕੇ ਧਰਨੇ ਤੇ ਆ ਕੇ ਬੈਠ ਜਾਓ, ਪਤਾ ਲੱਗ ਜਾਊਗਾ ਫਿਰ। ਤੇ ਦੂਸਰੇ ਪਾਸੇ ਸਰਕਾਰ ਨੂੰ ਕਹਿਤਾ ਕਿ ਭਾਈ ਜੇਕਰ ਤੁਸੀਂ ਬਤੌਰ ਸਿੱਖ ਬਣ ਕੇ ਤੁਹਾਡੇ ਨੁਮਾਇੰਦਿਆਂ ਨੇ ਆਉਣਾ ਤਾਂ ਫਿਰ ਧਰਨੇ 'ਚ ਬੈਠਣ ਆਉਣ, ਪਰ ਵਿਧਾਇਕੀ ਤੇ ਮੰਤਰੀ ਪਦ ਛੱਡ ਕੇ ਆਉਣ। ਤੇ 15 ਤਰੀਕ ਨੂੰ ਅਸੀਂ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਜਦੋਂ ਇਸ ਮੋਰਚੇ, ਪੱਕੇ ਮੋਰਚੇ ਚੱਲ ਰਹੇ ਦਾ ਸਾਲ ਪੂਰਾ ਹੋਣਾ। ਸੋ ਇਸ ਲਈ ਇੱਕ ਤਰ੍ਹਾਂ ਨਾਲ 15 ਦਸੰਬਰ ਤੱਕ ਦਾ ਸਰਕਾਰ ਕੋਲ ਅਜੇ ਵੀ ਸਮਾਂ ਹੈ। ਪਰ ਮੈਨੂੰ ਨਹੀਂ ਲੱਗਦਾ ਪ੍ਰਵੀਨ ਜੀ ਕਿ ਸਰਕਾਰਾਂ ਦੀ ਨੀਅਤ ਹੈ ਇਨਸਾਫ ਦਿਵਾਉਣ ਦੀ। ਬਿਲਕੁਲ ਸਹੀ। ਕਿਉਂਕਿ ਜੇਕਰ ਇਹ ਨੀਅਤ ਹੁੰਦੀ ਤਾਂ ਬਾਦਲਾਂ ਦੇ ਰਾਜ 'ਚ ਇਨਸਾਫ ਮਿਲ ਜਾਂਦਾ। ਜੇਕਰ ਇਹ ਨੀਅਤ ਹੁੰਦੀ ਤਾਂ ਕੈਪਟਨ ਦੇ ਪੌਣੇ 5 ਸਾਲ, ਚੰਨੀ ਦੇ 3.5 ਮਹੀਨੇ ਇਨਸਾਫ ਮਿਲਦਾ। ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹਦੇ ਤੇ ਰਾਜਨੀਤੀ ਕੀਤੀ ਜਾ ਸਕਦੀ ਹੈ, ਇਹਨਾਂ ਤੇ ਵੋਟਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ, ਇਸ ਨਾਂ ਤੇ ਵੰਡ ਪਾ ਕੇ, ਸਿਮਤੀ ਹਾਸਲ ਕਰਕੇ, ਆਪਣੀਆਂ ਅੱਖਾਂ 'ਚ ਹੰਝੂ ਲਿਆ ਕੇ ਅਸੀਂ ਵੋਟਾਂ ਹਥਿਆ ਸਕਦੇ ਹਾਂ। ਸੋ ਉਹਨਾਂ ਲਈ ਤਾਂ ਇਹ ਇੱਕ ਮੁੱਦਾ ਹੈ, ਸਿਰਫ ਵੋਟ ਹਥਿਆਉਣ ਦਾ। ਇਸ ਲਈ ਕੋਈ ਧਿਰ ਕਿਉਂ ਚਾਹੂਗੀ ਕਿ ਇਹ ਮੁੱਦਾ ਨਿਬੜੇ। ਪਰ ਪੰਜਾਬ ਦੀਆਂ ਸੁਰਤ ਧਿਰਾਂ, ਪੰਜਾਬ ਦੇ ਲੋਕ, ਗੁਰੂ ਦੇ ਵਿੱਚ ਵਿਸ਼ਵਾਸ ਕਰਨ ਵਾਲੀਆਂ ਧਿਰਾਂ, ਸਿੱਖ ਸੰਗਤ, ਸਿੰਘ ਸੰਗਠਨ ਜੇਕਰ ਇਕਜੁੱਟ ਹੋ ਕੇ ਇਸ ਮੋਰਚੇ ਨੂੰ ਹੋਰ ਤਾਕਤ ਦਿੰਦੇ ਨੇ ਤਾਂ ਮਜਬੂਰੀ ਬਸ ਸਰਕਾਰ ਨੂੰ ਇਨਸਾਫ ਦੇਣਾ ਪੈਣਾ, ਇਨਸਾਫ ਦੇ ਲਈ ਚਾਰਜੋਈ ਕਰਨੀ ਪੈਣੀ। ਉਹ ਮੈਨੂੰ ਲੱਗਦਾ 15 ਤਰੀਕ ਨੂੰ ਇਹ ਮੋਰਚਾ ਹੋਰ ਵੱਡਾ ਤੇ ਹੋਰ ਵਿਸ਼ਾਲ ਹੋਵੇਗਾ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਤੇ ਖਾਸ ਟਿੱਪਣੀਆਂ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਕਈ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ